ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਘਟਨਾਵਾਂ ਵਾਪਰ ਰਹੀਆਂ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਪਿਰਦੀ, ਕਲੋਵਰ ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਅਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ ਦੀ, ਕਾਰਾਂ ਦੀ, ਲਾਈਫ ਅਤੇ ਉਸੇ ਦੇ ਨਾਲ ਮੈਡੀਕਲ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਜਰਨੈਲ ਸਿੰਘ ਲੈਨਬਰਟ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ, ਜਸਵਿੰਦਰ ਸਿੰਘ ਵਿਰਕ, ਹਿਊਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਗੱਲ ਕਰਦੇ ਹੈਗੇ ਆ ਜੀ ਕਰਮਚਾਰੀਆਂ ਦੀ, ਜਿਹੜੇ ਕੰਮ ਕਰਨ ਵਾਲੇ ਕਰਮਚਾਰੀ ਆ, ਹੁਣ ਉਹਨਾਂ ਦੇ ਉੱਤੇ ਹਮਲਾ ਕਰਨਾ ਸਖਤ ਅਪਰਾਧ ਮੰਨਿਆ ਜਾਊਗਾ। ਬਿਲਕੁਲ ਜੀ, ਇਹ ਜਿਹੜੀ ਹੈ ਤਾਂ ਕਾਨੂੰਨ ਜਿਹੜਾ ਜੀ ਬੜੀ ਦੇਰ ਬਾਅਦ ਸੋਧਿਆ ਗਿਆ। ਇਸ ਮਹਾਮਾਰੀ ਦੇ ਦੌਰਾਨ ਡਾਕਟਰ ਨਰਸਿਸ ਦੇ ਉੱਤੇ ਜਿਹੜੇ ਹਮਲੇ ਹੋਏ ਕੁਝ ਸੂਬਿਆਂ ਦੇ ਵਿੱਚ, ਕੁਝ ਥਾਵਾਂ ਦੇ ਉੱਤੇ, ਅਟਲੀ 2-3 ਸੂਬੇ ਨੇ ਜੀ ਜਿਨ੍ਹਾਂ ਦੇ ਵਿੱਚ ਇਹ ਹਮਲੇ ਹੋਏ ਆ। ਸਾਰੀ ਜਗ੍ਹਾ ਦੇ ਉੱਤੇ ਨਹੀਂ ਹੋਏ। ਇਸ ਮੈਡੀਕਲ ਖੇਤਰ ਵਾਲਿਆਂ ਨੂੰ ਤਾਂ ਬਹੁਤ ਰਿਸਪੈਕਟ ਵੀ ਜਿਹੜੀ ਆ ਜੀ ਉਹ ਮਿਲੀ ਆ, ਪਰ ਫਿਰ ਵੀ ਜਿਹੜੀ ਕੇਂਦਰੀ ਕੈਬਨਿਟ ਮੀਟਿੰਗ ਸੀਗੀ ਜੀ, ਉਹਦੇ ਵਿੱਚ 123 ਸਾਲ ਪੁਰਾਣੇ ਕਾਨੂੰਨ ਦੇ ਵਿੱਚ ਤਬਦੀਲੀ ਕੀਤੀ ਗਈ ਆ। ਇਹਦੇ ਵਾਸਤੇ ਆਰਡੀਨੈਂਸ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਗਿਆ। ਆਰਡੀਨੈਂਸ ਮੀਨ ਕਿ ਬਿਨਾਂ ਕਾਨੂੰਨ ਜਿਹੜਾ ਜੀ ਪਾਰਲੀਮੈਂਟ ਦੇ ਵਿੱਚੋਂ ਪਾਸ ਕੀਤੇ 6 ਮਹੀਨੇ ਤੱਕ ਇਹ ਆਰਡੀਨੈਂਸ ਵੈਲਿਡ ਜਿਹੜਾ ਜੀ ਉਹ ਹੁੰਦਾ। ਇਹ ਜਿਹੜਾ ਇਸ ਬਿੱਲ ਦੇ ਤਹਿਤ ਡਾਕਟਰ ਤੇ ਬਾਕੀ ਜਿਹੜਾ ਸਿਹਤ ਮੁਲਾਜ਼ਮਾਂ ਦੇ ਉੱਤੇ ਹਮਲਾ ਕਰਨ ਵਾਲਿਆਂ ਨੂੰ ਘੱਟੋ ਘੱਟ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਆ। ਕੇਂਦਰੀ ਮੰਤਰੀ ਜਿਹੜਾ ਜੀ ਪ੍ਰਕਾਸ਼ ਜਾਵੜੇਕਰ, ਉਹਨੇ ਇਹ ਗੱਲ ਕਹੀ ਹੈ ਕਿ ਡਾਕਟਰ ਨਰਸਿਸ ਦੇ ਉੱਤੇ ਹਮਲਾ ਜਿਹੜਾ ਜੀ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਹ ਵੀ ਕਿਹਾ ਗਿਆ ਕਿ ਡਾਕਟਰਾਂ ਦੇ ਉੱਤੇ ਹਮਲਾ ਕਰਨ ਵਾਲਿਆਂ ਤੇ 50,000 ਤੋਂ ਲੈ ਕੇ 2 ਲੱਖ ਰੁਪਏ ਤੱਕ ਦਾ ਜੁਰਮਾਨਾ, 3 ਮਹੀਨੇ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਗੰਭੀਰ ਸੱਟਾਂ ਦੇ ਮਾਮਲੇ ਦੇ ਵਿੱਚ 7 ਸਾਲ ਤੱਕ ਦੀ ਸਜ਼ਾ ਵੀ ਜਿਹੜੀ ਉਹ ਹੋ ਸਕਦੀ ਆ। ਔਰ ਇਹ ਹੁਣ ਜਿਹੜਾ ਇਹਨਾਂ ਦੇ ਉੱਤੇ ਹਮਲਾ ਉਹ ਨਾਨ ਬੇਲੇਬਲ ਹੋਊਗਾ। ਗ੍ਰਹਿ ਮੰਤਰੀ, ਸਿਹਤ ਮੰਤਰੀ ਨੇ ਮੈਡੀਕਲ ਮੁਲਾਜ਼ਮਾਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਕੀਤੀ। ਡਾਕਟਰਾਂ ਨੇ ਮੰਗ ਕੀਤੀ ਸੀ ਕਿ ਕਰੋਨਾ ਕਾਲ ਦੇ ਵਿੱਚ ਉਹਨਾਂ ਦੀ ਸੁਰੱਖਿਆ ਲਈ ਜਿਹੜਾ ਸਰਕਾਰ ਕਾਨੂੰਨ ਲਿਆਵੇ। ਕੇਂਦਰੀ ਮੰਤਰੀ ਨੇ ਇਹ ਗੱਲ ਕਹੀ ਕਿ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਜਿਹੜੀ ਸਬਸਿਡੀਆਂ, ਉਹਦੇ ਵਿੱਚ ਵੀ ਵਾਧਾ ਜਿਹੜਾ ਦੀ ਉਹ ਕੀਤਾ ਗਿਆ ਹੈ। ਇਹ ਜਿਹੜਾ ਕਾਨੂੰਨ ਦੇ ਵਿੱਚ ਤਬਦੀਲੀ ਆ, ਜਿਹੜੇ ਆਰਡੀਨੈਂਸ ਜਿਹੜਾ ਜੀ ਉਹ ਜਾਰੀ ਕੀਤਾ ਗਿਆ, ਸਮੇਂ ਦੀ ਮੰਗ ਹੈ ਜੀ ਵੈਸੇ। ਪਰ ਇੰਨਾ ਜ਼ਰੂਰ ਹੈ ਕਿ ਇੱਥੇ ਜਿਹੜੀ ਗੱਲ ਦਾ ਡਰ ਹੁੰਦਾ ਨਾ ਜੀ, ਉਹ ਇਹ ਹੈ ਕਿ ਉਹਦਾ ਜਿਹੜਾ ਮਿਸਯੂਜ਼ ਨਾ ਤਰੀਕੇ ਦੇ ਨਾਲ ਹੋਵੇ। ਬਹੁਤ ਸਾਰੇ ਇੱਥੇ ਕਾਨੂੰਨ ਨੇ ਜਿਨ੍ਹਾਂ ਦੇ ਮਿਸਯੂਜ਼ ਜਿਹੜੇ ਜੀ ਉਹ ਹੁੰਦੇ ਆ। ਔਰ ਖਾਸ ਤੌਰ ਦੇ ਉੱਤੇ ਜਿਹੜਾ ਡਰ ਇੱਕ ਗੱਲ ਦਾ ਜਿਹੜਾ ਹੋ ਸਕਦਾ ਹੈ ਇਹ ਹੋਵੇ ਕਿ ਜਿਵੇਂ ਇੱਥੋਂ ਦਾ ਗੋਦੀ ਮੀਡੀਆ ਜਿਹੜਾ ਜੀ ਉਹ ਇੱਕ ਨਿਸ਼ਾਨਾ ਬਣਾਉਂਦਾ ਇੱਕ ਭਾਈਚਾਰੇ ਨੂੰ, ਕਿਤੇ ਉਸ ਪਾਸੇ ਵੱਲ ਨੂੰ ਨਾ ਇਹ ਜਿਹੜਾ ਜੀ ਇਹ ਤੁਰ ਪਵੇ ਕਹਾਣੀ। ਇਸ ਗੱਲ ਦਾ ਡਰ ਹੈ। ਅਦਰਵਾਈਜ਼ ਜਿਹੜੇ ਡਾਕਟਰ, ਨਰਸਿਸ ਜਾਂ ਮੈਡੀਕਲ ਸਟਾਫ ਹੈ, ਉਹਨਾਂ ਦੀ ਸਿਕਿਉਰਿਟੀ ਉਹ ਬੜੀ ਜ਼ਰੂਰੀ ਹੈ ਜੀ। ਮੈਂ ਜਿਵੇਂ ਕਿਹਾ ਕਿ 2 ਸੂਬੇ ਨੇ ਜਿਨ੍ਹਾਂ ਦੇ ਵਿੱਚ ਇਹ ਹਮਲੇ ਹੋਏ ਆ, ਪੱਥਰਬਾਜ਼ੀ ਜਿਹੜੀ ਹੋਈ ਆ, ਉਹਨੇ ਨੂੰ ਲੈ ਕੇ ਕਾਨੂੰਨ ਦੇ ਵਿੱਚ ਐਡੀ ਵੱਡੀ ਜਿਹੜੀ ਤਬਦੀਲੀ ਆ, ਹੋਰ ਵੀ ਬਹੁਤ ਕੁਝ ਜਿਹੜਾ ਜੀ ਉਹ ਰਿਹਾ। ਤੁਰੰਤ ਇਹਨੂੰ ਆਰਡੀਨੈਂਸ ਜਿਹੜਾ ਜੀ ਉਹ ਜਾਰੀ ਕਰ ਦੇਣਾ, ਕਿਤੇ ਨਾ ਕਿਤੇ ਕੁਝ ਸ਼ੱਕ ਤਾਂ ਜਿਹੜਾ ਜੀ ਉਹ ਪੈਂਦਾ। ਬਹੁਤ ਕੁਛ ਸਾਹਮਣੇ ਆਊਗਾ ਜੀ, ਜਿਹੜੀ ਤੁਸੀਂ ਫਿਕਰਬੰਦੀ ਜ਼ਾਹਿਰ ਕੀਤੀ ਉਹਦੇ ਵਿੱਚ। ਤੇ ਅੱਗੇ ਗੱਲ ਕਰਦੇ ਹਾਂ, ਮਾੜੇ ਸਮੇਂ ਦੇ ਵਿੱਚ ਸਰਕਾਰ ਨੇ ਹੱਥ ਖੜੇ ਕਰ ਦਿੱਤੇ, ਖਜ਼ਾਨਾ ਖਾਲੀ, ਪਰ ਦੂਜੇ ਪਾਸੇ ਜਿਹੜੀਆਂ ਚੌਧਰਾਂ ਆ ਉਹ ਵੰਡ ਕੇ ਵੀ ਖਜ਼ਾਨੇ ਤੇ ਭਾਰ। ਦੇਖੋ, ਅਜੇ ਇੱਕ ਦਿਨ ਪਹਿਲਾਂ ਜਿਹੜੀ ਹੈ ਜੀ ਉਹ ਚਿੱਠੀ ਆਉਂਦੀ ਆ ਕਿ ਜਿਹੜੇ ਵਿਭਾਗੀ ਖਰਚੇ ਨੇ ਪੰਜਾਬ ਦੇ, ਅਸੀਂ ਉਹਦੇ ਉੱਤੇ 25% ਕੱਟ ਲਾ ਰਹੇ ਹਾਂ ਜੀ। ਔਰ ਸ਼ਲਾਘਾ ਵੀ ਹੋਈ ਕਿ ਜੀ ਇਹ ਸਰਕਾਰ ਦੇ ਵੱਲੋਂ ਸਹੀ ਸਮੇਂ ਚੁੱਕਿਆ ਗਿਆ ਸਟੈਪ ਹੈ। ਇਸ ਵੇਲੇ ਖਰਚਿਆਂ ਦੇ ਉੱਤੇ ਕਟੌਤੀ ਕਰਨੀ ਜਿਹੜੀ ਆ ਉਹ ਜ਼ਰੂਰੀ ਆ। ਹੈਰਾਨਗੀ ਵਾਲੀ ਗੱਲ ਇਹ ਆ ਕਿ ਉਸੇ ਦਿਨ ਇੱਕ ਹੋਰ ਚਿੱਠੀ ਜਾਰੀ ਹੁੰਦੀ ਆ ਜਿਹਦੇ ਵਿੱਚ ਸੀਨੀਅਰ ਉਪ ਚੇਅਰਮੈਨ ਤੇ ਉਪ ਚੇਅਰਮੈਨ ਦੇ ਅਹੁਦੇ ਜਿਹੜੇ ਆ ਉਹਨਾਂ ਨੂੰ ਮੁੜ ਕੇ ਜਿਉਂਦਿਆਂ ਜਿਹੜਾ ਜੀ ਉਹ ਕਰ ਦਿੱਤਾ ਗਿਆ, ਜਿਹੜੇ ਕਿ 26 ਦਸੰਬਰ 2018 ਨੂੰ ਜਾਰੀ ਕੀਤੀ ਗਈ ਜਿਹੜੀ ਚਿੱਠੀ ਸੀਗੀ ਉਹਦੇ ਵਿੱਚ ਜਨਤਕ ਖੇਤਰ ਦੇ ਅਦਾਰਿਆਂ 'ਚ ਸਿਰਫ ਚੇਅਰਮੈਨ ਦੀ ਅਸਾਮੀ ਰੱਖ ਕੇ ਸੀਨੀਅਰ ਉਪ ਚੇਅਰਮੈਨ ਤੇ ਉਪ ਚੇਅਰਮੈਨ ਦੀ ਅਸਾਮੀ ਖਤਮ ਕਰ ਦਿੱਤੀ ਗਈ ਸੀ।
ਹੁਣ ਇਹ ਨਵੀਂ ਚਿੱਠੀ ਜਿੱਦਣ 25% ਕੱਟ ਲੱਗਦਾ ਉਹ ਇਹਦੇ ਵਿੱਚ ਜਿਹੜੇ ਇਹ ਜਨਤਕ ਖੇਤਰ ਦੇ ਅਦਾਰੇ ਨੇ ਉਹਨਾਂ ਦੇ ਵਿੱਚ ਸੀਨੀਅਰ ਉਪ ਚੇਅਰਮੈਨ ਤੇ ਉਪ ਚੇਅਰਮੈਨ ਇਹ ਮੁੜ ਕੇ ਫੇਰ ਲਿਆ ਕੇ ਉਹਦੇ ਵਿੱਚ ਫਿੱਟ ਜਿਹੜੇ ਉਹ ਕਰ ਦਿੱਤੇ ਗਏ ਆ। ਜਿੱਥੇ ਪੰਜਾਬ ਇਸ ਵੇਲੇ ਅਰਥਚਾਰੇ ਦੇ ਨਾਲ 2-4 ਜਿਹੜਾ ਜੀ ਉਹ ਹੋ ਰਿਹਾ, ਕੀ ਬਣੂਗਾ ਅਰਥਚਾਰੇ ਦਾ? ਚੁਫੇਰਿਓਂ ਕਮਾਈ ਬੰਦ ਹੋ ਗਈ ਪੰਜਾਬ ਸਰਕਾਰ ਦੀ ਔਰ ਕਿੱਧਰ ਨੂੰ ਜਿਹੜੀ ਉਹ ਜਾਣੀ ਆ ਇਹ ਕੁਛ ਨਹੀਂ ਪਤਾ ਲੱਗ ਰਿਹਾ। ਉਹਦੇ ਵਿੱਚ ਅਜਿਹੀ ਚਿੱਠੀ ਜਾਰੀ ਕਰਕੇ ਪਤਾ ਨਹੀਂ ਸਰਕਾਰ ਜਿਹੜੀ ਹੈ ਜੀ ਉਹ ਲੋਕਾਂ ਨੂੰ ਕਰਨਾ ਕੀ ਚਾਹੁੰਦੀ ਹੈ, ਸੂਬੇ ਦਾ ਜਿਹੜਾ ਜੀ ਉਹ ਕੀ ਕਰਨਾ ਜਿਹੜਾ ਉਹ ਚਾਹੁੰਦੀ ਹੈ। ਇਹ ਜਿਹੜੀ ਚਿੱਠੀ ਜਾਰੀ ਕੀਤੀ ਗਈ ਆ ਇਹਦੇ ਵਿੱਚ ਸਾਰੇ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਤੇ ਪ੍ਰਬੰਧਕੀ ਸਕੱਤਰਾਂ ਨੂੰ ਜਾਰੀ ਕੀਤੀ ਗਈ ਆ, ਜਿਹਦੇ ਵਿੱਚ ਦਰਜ ਹਦਾਇਤਾਂ ਫੌਰੀ ਲਾਗੂ ਕਰਨ ਦੇ ਵਾਸਤੇ ਆਖਿਆ ਗਿਆ। ਚਿੱਠੀ ਦੇ ਵਿੱਚ ਮੁੱਖ ਮੰਤਰੀ ਦੀ ਪ੍ਰਵਾਨਗੀ ਲੈਣ ਦਾ ਜ਼ਿਕਰ ਬਕਾਇਦਾ ਤੌਰ ਦੇ ਉੱਤੇ ਕੀਤਾ ਗਿਆ ਜੀ। ਔਰ ਨਵੀਂ ਚਿੱਠੀ ਦੇ ਵਿੱਚ ਜਿਹੜੀਆਂ 2 ਇਹ ਅਸਾਮੀਆਂ ਨੇ ਜਿਹੜੇ ਸੀਨੀਅਰ ਜਿਹੜੇ ਵੀ ਉਪ ਪ੍ਰਧਾਨ ਚੇਅਰਮੈਨ ਤੇ ਉਪ ਚੇਅਰਮੈਨ ਇਹਦੇ ਵਿੱਚ ਨਿਯਮ ਤੇ ਸ਼ਰਤਾਂ ਤੈਅ ਕੀਤੀਆਂ ਗਈਆਂ ਨੇ। ਇਸ ਤੋਂ ਬਾਅਦ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਇਹਨਾਂ ਅਹੁਦਿਆਂ ਦੇ ਉੱਤੇ ਫਿੱਟ ਕੀਤਾ ਜਾਊਗਾ ਜੀ। ਹੁਣ ਉਹ ਚਾਹੇ MLA ਹੋਣ ਤੇ ਚਾਹੇ ਉਹਨਾਂ ਦੇ ਨੇੜੇ ਤੇੜੇ ਵਾਲੇ ਜਿਹੜੇ ਜੀ ਉਹ ਹੋਣ। ਸੀਨੀਅਰ ਉਪ ਚੇਅਰਮੈਨ ਤੇ ਉਪ ਚੇਅਰਮੈਨ ਦੇ ਵਾਸਤੇ ਭੱਤੇ, ਮਹੀਨੇ ਦੀ ਤਨਖਾਹ, ਸਰਕਾਰੀ ਰਿਹਾਇਸ਼, ਕਾਰ ਦਾ ਖਰਚਾ, ਟੈਲੀਫੋਨ ਦਾ ਖਰਚਾ ਜਿਹੜਾ ਜੀ ਉਹ ਤੈਅ ਕੀਤਾ ਗਿਆ। ਮੋਟੇ ਦੇ ਅੰਦਾਜ਼ੇ ਦੇ ਅਨੁਸਾਰ ਸੀਨੀਅਰ ਉਪ ਚੇਅਰਮੈਨ ਨੂੰ ਕੋਈ 70,400 ਰੁਪਈਏ ਤੇ ਉਪ ਚੇਅਰਮੈਨ ਨੂੰ 56,800 ਰੁਪਈਏ ਮਹੀਨੇ ਦੇ ਮਿਲਣਗੇ। ਰਾਜ ਪੱਧਰੀ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਇਹ ਦੋਵੇਂ ਅਹੁਦੇ ਕਰੀਬ 10 ਕਰੋੜ ਰੁਪਈਏ ਸਾਲਾਨਾ ਬੋਝ ਜਿਹੜਾ ਜੀ ਉਹ ਪਾਉਣਗੇ। ਦੋਵਾਂ ਅਹੁਦਿਆਂ ਦੇ ਨਾਲ 2 PA, ਕਲਰਕ, 2 ਚਪੜਾਸੀ ਵੱਖਰੇ ਤੌਰ ਦੇ ਉੱਤੇ ਦਿੱਤੇ ਜਾਣਗੇ। ਜਿਹੜੇ ਸਰਕਾਰ ਇਹਨਾਂ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਨਵੇਂ ਅਹੁਦਿਆਂ ਨੂੰ ਕਦੋਂ ਭਰਦੀ ਹੈ ਪਰ ਉਹ ਵੱਖਰੀ ਗੱਲ ਹੈ। ਪਰ ਇਹ ਜਦੋਂ ਮੁਸੀਬਤ ਪਈ ਹੋਈ ਆ ਉਦੋਂ ਇਸ ਤਰ੍ਹਾਂ ਦੀ ਜਿਹੜੀ ਚਿੱਠੀ ਜਾਰੀ ਹੋਣੀ ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਜੀ ਉਹ ਸਵਾਲ ਖੜਾ ਕਰ ਰਹੀ ਹੈ ਕਿ ਸਰਕਾਰ ਦਾ ਅਸਲ ਦੇ ਵਿੱਚ ਧਿਆਨ ਕਿੱਧਰ ਹੈ ਜੀ, ਉਹ ਕਰ ਕੀ ਰਹੀ ਆ? ਉਹ ਮਹਾਮਾਰੀ ਦੇ ਨਾਲ ਉਹਨੇ ਲੜਨਾ ਆ, ਜੂਝਣਾ ਆ, ਜਾਂ ਇਹੋ ਜਿਹੇ ਬੇਹੂਦਾ ਟਾਈਪ ਦੇ ਜਿਹੜੇ ਅਹੁਦੇ ਨੇ ਉਹਨਾਂ ਨੂੰ ਭਰ ਕੇ ਲੋਕਾਂ ਦੇ ਉੱਤੇ ਨਵਾਂ ਬੋਝ ਪਾਉਣਾ ਜੀ? ਬਿਲਕੁਲ ਸਮਝੋ ਬਾਹਰ ਹੀ ਹੈ। ਤਾਂ ਤੇ ਅੱਗੇ ਪਟਿਆਲਾ ਜ਼ਿਲ੍ਹਾ ਵੀ ਕੰਬਿਆ, ਹੋਰ ਕਿਸ ਵਧੇ? ਐਕਚੁਅਲੀ ਇਹ ਆ ਜੀ ਕਿ ਪਟਿਆਲਾ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਸੁਰੱਖਿਅਤ ਰਿਹਾ ਜੀ। 2 ਮਰੀਜ਼ ਇੱਥੇ ਸਿਰਫ ਜਿਹੜਾ ਜੀ ਉਹ ਰਹੇ। 2 ਮਰੀਜ਼ ਅੰਮ੍ਰਿਤਸਰ ਦੇ ਵਿੱਚ ਵੀ 12 ਦਿਨ ਤੋਂ ਬਾਅਦ ਜਿਹੜਾ ਜੀ ਉਹ ਆਏ ਆ ਅੰਮ੍ਰਿਤਸਰ ਦੇ ਵਿੱਚ। ਪਰ ਇੱਥੇ ਪਟਿਆਲੇ ਦੇ ਵਿੱਚ ਨਾਲ ਲੱਗਵਾਂ ਇੱਕ ਟਾਊਨ ਹੈ ਜੀ ਰਾਜਪੁਰਾ, ਮੇਨ ਜਿਹੜਾ ਨੈਸ਼ਨਲ ਹਾਈਵੇ ਨੰਬਰ 1 ਆ ਉਹਦੇ ਉੱਤੇ ਆਉਂਦਾ। ਇੱਥੇ 18 ਜਣੇ ਜਿਹੜੇ ਜੀ ਉਹ ਰਾਤ ਜਿਹੜੀ ਦੇਰ ਰਾਤ ਰਿਪੋਰਟ ਆਈ ਆ ਉਹਦੇ ਵਿੱਚ ਪੋਜ਼ਿਟਿਵ ਪਾਏ ਗਏ ਆ ਕਰੋਨਾ ਵਾਇਰਸ ਤੋਂ। ਇਹਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਪਹਿਲਾਂ ਪੋਜ਼ਿਟਿਵ ਆ ਚੁੱਕੀ ਬਜ਼ੁਰਗ ਔਰਤ ਦੇ ਰਿਸ਼ਤੇਦਾਰ ਜਾਂ ਜਾਣਕਾਰ ਨੇ। ਇਸੇ ਪਰਿਵਾਰ ਦੇ ਸੰਪਰਕ ਦੇ ਵਿੱਚ ਪੋਜ਼ਿਟਿਵ ਆਏ। ਇੱਕ ਪੁਲਿਸ ਮੁਲਾਜ਼ਮ ਦੇ ਕੁਝ ਪਰਿਵਾਰਕ ਮੈਂਬਰ ਵੀ ਅੱਜ ਪੋਜ਼ਿਟਿਵ ਆਏ ਆ। 18 ਮਰੀਜ਼ਾਂ ਦੇ ਨਾਲ ਇਹ ਛੋਟਾ ਜਿਹਾ ਟਾਊਨ ਰਾਜਪੁਰਾ, ਇੱਥੇ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 30 ਹੋ ਗਈ ਆ। ਸਮੁੱਚਾ ਪਟਿਆਲੇ ਦੇ ਵਿੱਚ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਜਿਹੜੀ ਆ ਉਹ 49 ਹੋ ਗਈ ਆ। ਪਟਿਆਲਾ ਡਿਸਟ੍ਰਿਕਟ ਜਿਹੜਾ ਜੀ ਉਹ ਹੌਟ ਸਪੌਟ ਬਣ ਗਿਆ ਤੇ ਇਸ ਹੌਟ ਸਪੌਟ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਜੀ ਉਹ ਨਿਭਾ ਰਿਹਾ ਇਹ ਰਾਜਪੁਰਾ ਟਾਊਨ। ਪਟਿਆਲਾ ਦੇ ਵਿੱਚ ਸਥਿਤ ਜਿਹੜੀ ਲੈਬ ਹੈ ਇਹਦੇ ਵਿੱਚ ਇਹਦੀਆਂ ਦੇਰ ਰਾਤ ਜਿਹੜੀਆਂ ਰਿਪੋਰਟਾਂ ਨੇ ਇਹ ਪੁਸ਼ਟੀ ਕੀਤੀ ਆ। ਔਰ ਜਿਹੜੇ ਸਿਵਲ ਸਰਜਨ ਨੇ ਇੱਥੋਂ ਦੇ ਹਰੀਸ਼ ਮਲਹੋਤਰਾ ਉਹਨਾਂ ਨੇ ਵੀ ਜਿਹੜੀ ਆ ਇਹਨਾਂ ਪੋਜ਼ਿਟਿਵ ਕੇਸਾਂ ਦੀ ਪੁਸ਼ਟੀ ਕੀਤੀ ਹੈ। ਜਿਹੜੀ ਪੁਸ਼ਟੀ ਹੋਏ ਕੇਸ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ 18 ਨਵੇਂ ਜਿਹੜੇ ਆਏ ਆ। 70 ਟੈਸਟ ਲਏ ਗਏ ਸੀਗੇ, ਇਹਦੇ ਵਿੱਚੋਂ 18 ਪੋਜ਼ਿਟਿਵ ਜਿਹੜੇ ਆ ਉਹ ਆਏ ਆ। ਇਹਨਾਂ ਨੂੰ ਪਟਿਆਲਾ ਦੇ ਵਿੱਚ ਸਥਿਤ ਆਈਸੋਲੇਸ਼ਨ ਵਾਰਡ ਦੇ ਵਿੱਚ ਜਿਹੜਾ ਉਹ ਦਾਖਲ ਕਰ ਲਿਆ ਗਿਆ। ਜਿਹੜੇ ਇਹਨਾਂ ਦੇ ਰਹਾਇਸ਼ੀ ਖੇਤਰ ਹੈ ਉੱਥੇ ਸੈਨੀਟਾਈਜ਼ ਕਰਕੇ ਇਹਨਾਂ ਨੂੰ ਸੀਲ ਕੀਤਾ ਜਾ ਰਿਹਾ। ਇਹਨਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਜਿਹੜਾ ਉਹ ਬਣਾ ਦਿੱਤਾ ਗਿਆ। ਰਾਜਪੁਰਾ ਦੇ ਵਿੱਚ ਕੁਝ ਦਿਨ ਪਹਿਲਾਂ ਪੋਜ਼ਿਟਿਵ ਆਈ ਔਰਤ ਤੇ ਉਹਦੇ 7 ਪਰਿਵਾਰਕ ਮੈਂਬਰਾਂ ਦੇ ਪੋਜ਼ਿਟਿਵ ਆਉਣ ਤੋਂ ਬਾਅਦ ਰਾਜਪੁਰਾ ਦੇ ਵਿੱਚ ਟੈਸਟ ਕਰਨੇ ਜਿਹੜੇ ਜੀ ਉਹ ਸ਼ੁਰੂ ਕੀਤੇ ਗਏ ਸੀਗੇ। ਸਿਹਤ ਵਿਭਾਗ ਜਿਹੜੇ ਹੈ ਜੀ ਉਹ ਉਹਦੇ ਅਧਿਕਾਰੀ ਇਹ ਕਹਿੰਦੇ ਆ ਕਿ ਪੋਜ਼ਿਟਿਵ 49 ਵਿਅਕਤੀਆਂ ਦੇ ਵਿੱਚੋਂ 47 ਦਾ ਆਪਸ ਦੇ ਵਿੱਚ ਸੰਬੰਧ ਜਿਹੜਾ ਜੀ ਹੈ ਨੇੜੇ ਤੇੜੇ ਵਾਲੇ ਜਿਹੜਾ ਹੈ ਨੇ ਜੀ। ਇਹ ਵੀ ਪਤਾ ਲੱਗਾ ਕਿ ਕੁਝ ਲੋਕ ਡੇਰਾ ਬਸੀ ਅੰਬਾਲਾ ਤੇ ਦਿੱਲੀ ਤੱਕ ਵੀ ਹੋ ਕੇ ਆਏ ਆ। ਉਹ ਪਾਰਟੀਆਂ ਸਾਂਝੀਆਂ ਕਰਦੇ ਜਿਹੜਾ ਜੀ ਉਹ ਰਹੇ ਆ।
ਪਾਰਟੀਆਂ ਕੀ ਜਿਹੜੇ ਅਧਿਕਾਰੀ ਨੇ, ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ, ਉਹ ਗੱਲ ਨਹੀਂ ਦੱਸ ਰਹੇ। ਅਸਲ ਦੇ ਵਿੱਚ ਕਹਾਣੀ ਜਿਹੜੀ ਹੈ ਜੀ ਉਹ ਇਹ ਆ ਕਿ ਇੱਥੇ ਜੂਆਖਾਨਾ ਚੱਲਦਾ ਔਰ ਇਹ ਸਿਆਸੀ ਸ਼ਹਿ ਦੇ ਉੱਤੇ ਚੱਲਦਾ, ਔਰ ਜਿਹੜਾ ਜੂਆਖਾਨਾ ਚੱਲਦਾ ਉਹਦੇ ਵਿੱਚ ਹੁੱਕੇ ਦੀ ਵਰਤੋਂ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਆ। ਹੁੱਕਾ ਪਾਰਟੀ ਉਹਨੂੰ ਕਹਿੰਦੇ ਆ। ਜਦੋਂ ਕਰਫਿਊ ਲੱਗਿਆ ਹੋਇਆ ਸਾਰਾ ਕੁਝ ਬੰਦ ਹੈ, ਇਹ ਉਸੇ ਤਰੀਕੇ ਦੇ ਨਾਲ ਜਾਰੀ ਹੈ। ਹੁੱਕਾ ਵਿਚਾਲੇ ਰੱਖਿਆ ਜਾਂਦਾ, ਜੂਏਬਾਜੀ ਉੱਥੇ ਚੱਲਦੀ ਆ, ਉਹ ਨੜੀ ਜਿਹੜੀ ਆ ਹੁੱਕੇ ਦੀ ਉਹ ਘੁੰਮਦੀ ਆ, ਉਹ ਨੜੀ ਘੁੰਮਦੀ ਘੁੰਮਦੀ ਜਿਹੜੀ ਆ ਜੀ ਹੁਣ ਇੱਥੋਂ ਤੱਕ ਇਹ ਹਾਲਾਤ ਜਿਹੜੇ ਦੀ ਬਣੇ ਆ। ਜਿਹੜੀਆਂ ਅਨਕਨਫਰਮਡ ਰਿਪੋਰਟਸ ਨੇ ਉਹ ਬਹੁਤ ਕੁਝ ਕਹਿੰਦੀਆਂ ਨੇ। ਹੌਲੀ ਹੌਲੀ ਜਿਹੜਾ ਜੀ ਉਹ ਸਾਹਮਣੇ ਆਉਣ ਦਿਓ, ਫਿਰ ਜਿਹੜਾ ਜੀ ਉਹ ਦੱਸਿਆ ਜਾਊਗਾ। ਇਹਦੇ ਵਾਸਤੇ ਬੇਸ਼ੱਕ ਜਿਹੜਾ ਕਰੋਨਾ ਵਾਇਰਸ ਆ ਜੀ ਉਹਨੂੰ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਮੈਂ ਨਿੱਜੀ ਤੌਰ ਤੇ ਉਹਦੇ ਹੱਕ ਦੇ ਵਿੱਚ ਨਹੀਂ, ਪਰ ਇਹ ਜਿਹੜੀ ਹੈ ਜੀ ਇਹ ਹਿਊਮਨ ਮਿਸਟੇਕ ਆ, ਇੱਕ 100% ਹਿਊਮਨ ਮਿਸਟੇਕ ਹੈ। ਇਹ ਉਹੀ ਲੋਕ ਨੇ ਜਿਨ੍ਹਾਂ ਦੀ ਆਪਾਂ ਦੁਹਾਈ ਪਾਉਂਦੇ ਆ ਕਿ ਇਹ ਲੋਕ ਨਹੀਂ ਸਮਝ ਰਹੇ, ਇਹ ਲੋਕ ਆਖੇ ਨਹੀਂ ਜਿਹੜਾ ਜੀ ਉਹ ਲੱਗ ਰਹੇ। ਮੁਲਕ ਦੁਨੀਆ ਇਸ ਵੇਲੇ ਮਹਾਮਾਰੀ ਦੇ ਵਿੱਚ ਹੈ। ਇੱਥੇ ਹੁੱਕਾ ਪਾਰਟੀਆਂ ਤੇ ਜੂਏਬਾਜੀ ਜਿਹੜੀ ਹੈ ਜੀ ਉਹ ਰਾਜਨੀਤਿਕ ਲੋਕਾਂ ਦੀ ਸ਼ਹਿ ਦੇ ਉੱਤੇ ਜਿਨ੍ਹਾਂ ਨੂੰ ਮਹੀਨਾ ਜਾਂਦਾ ਉਹ ਕਰਵਾਈ ਜਾ ਰਹੀ ਹੈ। ਜੀ ਜੀ ਬਿਲਕੁਲ, ਵਿੱਚੇ ਪੁਲਿਸ ਤੇ ਵਿੱਚੇ ਇੱਥੇ ਦਾ ਜਿਹੜਾ ਸਾਰਾ ਹੀ ਰਾਜਨੀਤਿਕ ਤੰਤਰ ਆ ਸਾਰੇ ਰਲਿਆ ਹੋਇਆ ਜੀ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚੋਂ ਜਿਹੜੇ ਕਸ਼ਮੀਰੀ ਆ ਉਹਨਾਂ ਨੂੰ ਉੱਥੇ ਵਾਪਸ ਭੇਜਿਆ ਜਾ ਰਿਹਾ ਸੀ, ਪਰ ਕਸ਼ਮੀਰ ਵਾਲਿਆਂ ਨੇ ਪਹਿਲਾਂ ਹੀ ਸਰਹੱਦਾਂ ਸੀਲ ਕੀਤੀਆਂ ਹੋਈਆਂ। ਕਿਉਂਕਿ ਇਹ ਕਰਫਿਊ ਕਰਕੇ ਬਠਿੰਡੇ ਦੇ ਵਿੱਚ ਫਸੇ ਕੋਈ 100 ਦੇ ਕਰੀਬ ਕਸ਼ਮੀਰੀ ਸੀਗੇ ਜਿਨ੍ਹਾਂ ਨੂੰ ਇੱਥੇ ਪਹਿਲਾਂ ਕੁਆਰੰਟਾਈਨ ਕੀਤਾ ਗਿਆ ਸੀਗਾ। ਫਿਰ ਵਿਸ਼ੇਸ਼ ਬੱਸਾਂ ਦੇ ਰਾਹੀਂ ਇਹਨਾਂ ਨੂੰ ਇੱਥੋਂ ਪੰਜਾਬ ਸਰਕਾਰ ਨੇ ਇੰਤਜ਼ਾਮ ਕੀਤਾ ਕਿ ਸੂਬੇ ਦੇ ਵਿੱਚ ਫਸੇ ਹੋਏ ਆ, ਇਹ ਤੰਦਰੁਸਤ ਨੇ, ਇਹਨਾਂ ਨੇ 14 ਦਿਨ ਜਿਹੜੇ ਜੀ ਉਹ ਕੁਆਰੰਟਾਈਨ ਦੇ ਵਿੱਚ ਲਾਏ ਆ ਤੇ ਇਹਨਾਂ ਨੂੰ ਆਪਣੇ ਸੂਬੇ ਦੇ ਵਿੱਚ ਜਿਹੜਾ ਜੀ ਉੱਥੇ ਭੇਜ ਦਿੱਤਾ ਜਾਵੇ, ਜਿਹੜਾ ਕਿ ਹੁਣ ਕੇਂਦਰੀ ਸ਼ਾਸਤ ਪ੍ਰਦੇਸ਼ ਹੈ। ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਸੀਗਾ ਜੀ ਉਹ ਪਰਮਿਸ਼ਨ ਨਾ ਮਿਲਣ ਦੇ ਉੱਤੇ ਇਹ ਸਾਰਿਆਂ ਨੂੰ ਤਰਨਤਾਰਨ ਨੇੜਿਓਂ ਵਾਪਸ ਬਠਿੰਡਾ ਜਿਹੜਾ ਜੀ ਉਹ ਲਿਆਉਣਾ ਪਿਆ। ਜੰਮੂ ਕਸ਼ਮੀਰ ਦੇ ਇਹਨਾਂ ਵਸਨੀਕਾਂ ਨੂੰ ਇੱਥੋਂ ਪੰਜਾਬ ਸਰਕਾਰ ਦੀਆਂ ਬੱਸਾਂ ਦੇ ਰਾਹੀਂ ਵਾਪਸ ਭੇਜਿਆ ਜਾ ਰਿਹਾ ਸੀਗਾ। ਵਾਪਸ ਆਏ ਲੋਕਾਂ ਨੇ ਕਸ਼ਮੀਰ ਦੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਪਰਮਿਸ਼ਨ ਜਿਹੜੀ ਆ ਉਹ ਦਿੱਤੀ ਜਾਵੇ, ਉਹ ਆਪਣੇ ਉੱਥੇ ਘਰਾਂ ਦੇ ਵਿੱਚ ਜਾ ਕੇ ਜਿਹੜੀ ਆ ਕੁਆਰੰਟਾਈਨ ਕਰਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੇ। ਬੱਸਾਂ ਨੂੰ ਰਵਾਨਾ ਜਿਹੜਾ ਸੀਗਾ ਜੀ ਅੱਜ ਸਵੇਰੇ ਕੀਤਾ ਗਿਆ ਸੀਗਾ। ਜਦੋਂ ਇਹ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਜਿਹੜਾ ਜੀ ਉਹ ਪਤਾ ਲੱਗਿਆ ਕਿ ਇੱਥੇ ਜਿਹੜੀ ਕਸ਼ਮੀਰ ਹੈ ਜੀ ਉੱਥੋਂ ਦਾ ਪ੍ਰਸ਼ਾਸਨ ਜਿਹੜਾ ਉਹ ਨਹੀਂ ਚਾਹੁੰਦਾ ਕਿ ਇਹ ਉੱਥੇ ਐਂਟਰ ਜਿਹੜਾ ਜੀ ਉਹ ਕਰਨ। ਪਠਾਨਕੋਟ ਬਾਰਡਰ ਤੇ ਪੈਂਦੇ ਜੰਮੂ ਕਸ਼ਮੀਰ ਦੇ ਪਹਿਲੇ ਜ਼ਿਲ੍ਹੇ ਕਠੂਆ ਦੇ ਵਿੱਚ ਪੰਜਾਬ ਚੋਂ ਗਏ ਕਸ਼ਮੀਰੀਆਂ ਦਾ ਵੱਡਾ ਇਕੱਠ ਹੋ ਗਿਆ। ਕਠੂਆ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਇਹ ਰਿਕੁਐਸਟ ਕੀਤੀ ਗਈ ਕਿ ਬਠਿੰਡਾ ਤੋਂ ਗਏ ਕਸ਼ਮੀਰੀਆਂ ਨੂੰ ਕੁਝ ਦਿਨ ਬਠਿੰਡਾ ਰੋਕਿਆ ਜਾਵੇ। ਇਹਦੇ ਦੌਰਾਨ ਜਿਹੜੀਆਂ ਇਹ ਬੱਸਾਂ ਸੀਗੀਆਂ ਜੀ ਇਹ ਫਿਰ ਵਾਪਸ ਆ ਗਈਆਂ ਔਰ ਇਹ ਜਿਹੜੀਆਂ ਚਾਰੇ ਬੱਸਾਂ ਸੀਗੀਆਂ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਜਿਹੜੀਆਂ ਸੀਗੀਆਂ ਉੱਥੇ ਕੁਝ ਸਮਾਂ ਖੜੀਆਂ ਰਹੀਆਂ। ਫਿਰ ਦੇਰ ਸ਼ਾਮ ਜਿਹੜਾ ਸੀਗਾ ਜੀ ਇਹਨਾਂ ਕਸ਼ਮੀਰੀਆਂ ਨੂੰ ਮੁੜ ਕੇ ਬਠਿੰਡੇ ਜਿਹੜਾ ਜੀ ਉਹ ਪਹੁੰਚਾ ਦਿੱਤਾ ਗਿਆ। ਇਹਦੇ ਵਿੱਚ ਥੋੜੇ ਜਿਹੇ ਇਹ ਹੈ ਕਿ ਪਰਮਿਸ਼ਨ ਤਾਂ ਪਹਿਲਾਂ ਲਈ ਸੀ, ਇਹ ਨਹੀਂ ਹੈ ਕਿ ਪੰਜਾਬ ਸਰਕਾਰ ਨੇ ਉਂਝ ਹੀ ਇਹ ਬੱਸਾਂ ਤੋੜ ਦਿੱਤੀਆਂ, ਪਰ ਕਠੂਆ ਜਿਹੜਾ ਸਰਹੱਦੀ ਜਿਹੜਾ ਟਾਊਨ ਹੈ, ਜਿਹੜਾ ਪਹਿਲਾ ਸ਼ਹਿਰ ਪੈਂਦਾ ਜੰਮੂ ਕਸ਼ਮੀਰ ਦਾ, ਜਦੋਂ ਆਪਾਂ ਪੰਜਾਬ ਵਾਲੀ ਸਾਈਡ ਤੋਂ ਪਠਾਨਕੋਟ ਤੋਂ ਐਂਟਰ ਹੁੰਦੇ ਆ, ਉੱਥੇ ਕੁਝ ਵਜ੍ਹਾ ਕਰਕੇ ਜਿਹੜਾ ਜੀ ਉਹ ਰਸ਼ ਪੈ ਗਿਆ, ਜਿਹਦੇ ਕਰਕੇ ਉਹ ਕਸ਼ਮੀਰੀ ਪ੍ਰਸ਼ਾਸਨ ਨੂੰ ਇਹ ਲੱਗਿਆ ਕਿ ਇਹ ਰਸ਼ ਹੋਰ ਵੱਧ ਸਕਦਾ, ਇੱਥੇ ਗਿਣਤੀ ਹੋਰ ਵੱਧ ਸਕਦੀ, ਭੀੜ ਹੋ ਸਕਦੀ, ਸ਼ਾਇਦ ਉਹ ਕਾਰਨ ਰਿਹਾ ਕਿ ਇਹਨਾਂ ਨੂੰ ਉੱਥੋਂ ਵਾਪਸ ਆਉਣਾ ਪੈ ਗਿਆ। ਜੀ ਤੇ ਅੱਗੇ ਗੱਲ ਕਰਦੇ ਹਾਂ ਪ੍ਰਵਾਸੀ ਮਜ਼ਦੂਰਾਂ ਦੀ। ਪੰਜਾਬ ਦੇ ਵਿੱਚੋਂ ਬਹੁਤੇ ਤਾਂ ਨਿਕਲ ਗਏ ਆ, ਕਈ ਵਿਚਾਰੇ ਪੈਦਲ ਤੁਰ ਕੇ ਪਹੁੰਚ ਗਏ ਆ, ਤੇ ਹੁਣ ਜਿਹੜੇ ਰਹਿੰਦੇ ਪ੍ਰਵਾਸੀ ਮਜ਼ਦੂਰ ਆ ਉਹ ਵੀ ਘਰਾਂ ਨੂੰ ਵਾਪਸ ਜਾਣ ਦੀ ਜਿਹੜੀ ਆ ਉਹਨਾਂ ਦੇ ਵਿੱਚ ਚਾਹਨਾ ਹੈਗੀ। ਦੇਖੋ, ਇੱਕ ਪਾਸੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਮੰਡੀਆਂ ਵਗੈਰਾ ਦੇ ਵਿੱਚ ਤਾਂ ਕੰਮ ਹੈਗਾ, ਜਿਹੜਾ ਕਿਸਾਨਾਂ ਦੇ ਨਾਲ ਲੱਗੇ ਹੋਏ ਜਿਹੜੇ ਉਹ ਕੰਮ ਹੈਗਾ, ਪਰ ਉਹ ਪਹਿਲਾਂ ਜਾ ਚੁੱਕੇ ਹੋਏ ਆ ਜੀ। ਜਿਹੜੇ ਪ੍ਰਵਾਸੀ ਮਜ਼ਦੂਰ ਸੀ ਬਹੁਤੀ ਗਿਣਤੀ ਜਿਹੜੀ ਉਹ ਚਲੇ ਗਈ ਹੋਈ ਆ ਸੂਬੇ ਦੇ ਵਿੱਚੋਂ, ਤਾਂ ਹੀ ਕਰਕੇ ਜਿਹੜੇ ਦੂਸਰੇ ਲੋਕ ਨੇ ਉਹ ਆ ਰਹੇ ਆ ਇਸ ਕੰਮ ਦੇ ਵਿੱਚ, ਮੰਡੀਆਂ ਦੇ ਕੰਮ ਦੇ ਵਿੱਚ। ਇਹ ਉਹ ਨੇ ਜੀ ਜਿਹੜੇ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ। ਇੰਡਸਟਰੀ ਜਿਹੜੀ ਉਹ ਚੱਲੂਗੀ ਨਹੀਂ ਚੱਲੂਗੀ ਇਹਦਾ ਅਜੇ ਕੁਛ ਨਹੀਂ ਜਿਹੜਾ ਜੀ ਉਹ ਪਤਾ। ਜਿਹੜੇ ਪ੍ਰਵਾਸੀ ਸਨਅਤੀ ਸ਼ਹਿਰ ਲੁਧਿਆਣੇ ਦੇ ਵਿੱਚ ਰਹਿੰਦੇ ਆ ਜੀ, ਉਹਨਾਂ ਦੇ ਸਬਰ ਦਾ ਬੰਨ੍ਹ ਵੀ ਜਿਹੜਾ ਜੀ ਉਹ ਟੁੱਟ ਰਿਹਾ।
ਇਹ ਜਿਹੜਾ ਰਾਤ ਸੀਗਾ, ਇੱਕ ਵਾਰੀ ਫਿਰ ਇਹਨਾਂ ਨੇ ਕਰਫਿਊ ਦੀ ਪਰਵਾਹ ਕੀਤੇ ਤੋਂ ਬਿਨਾਂ ਆਪਣੇ ਪਰਿਵਾਰਾਂ ਸਣੇ ਮੋਟਰਸਾਈਕਲਾਂ ਤੇ ਸਾਈਕਲਾਂ ਦੇ ਉੱਤੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵਿੱਚ ਆਪੋ ਆਪਣੇ ਘਰਾਂ ਨੂੰ ਨਿਕਲ ਪਏ। ਇਹ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ 1 ਮਹੀਨੇ ਦੇ ਕਰਫਿਊ ਦੇ ਵਿੱਚ ਤਾਂ ਕਿਸੇ ਤਰੀਕੇ ਦੇ ਨਾਲ ਗੁਜ਼ਾਰਾ ਹੋ ਗਿਆ, ਪਰ ਹੁਣ ਖਾਣ ਦੇ ਲਾਲੇ ਪੈ ਗਏ। ਉਹਨਾਂ ਨੂੰ ਘਰ ਬੈਠਿਆਂ ਕੁਝ ਵੀ ਖਾਣ ਨੂੰ ਨਹੀਂ ਮਿਲ ਰਿਹਾ, ਕੋਈ ਇੰਤਜ਼ਾਮ ਜਿਹੜਾ ਦੀ ਉਹ ਨਹੀਂ ਹੈਗਾ। ਜੇ ਉਹ ਰੋਟੀ ਦਾ ਜੁਗਾੜ ਕਰਨ ਦੇ ਵਾਸਤੇ, ਕੋਈ ਇੰਤਜ਼ਾਮ ਕਰਨ ਦੇ ਵਾਸਤੇ ਘਰੋਂ ਬਾਹਰ ਨਿਕਲਦੇ ਆ ਤੇ ਪੁਲਿਸ ਦੇ ਡੰਡੇ ਖਾਣੇ ਪੈ ਰਹੇ ਆ, ਪੁਲਿਸ ਉਹਨਾਂ ਨੂੰ ਕੁੱਟਦੀ ਆ। ਉਹ ਕਹਿੰਦੇ ਆ ਕਿ ਇਹੋ ਜਿਹੇ ਸਮੇਂ ਦੇ ਵਿੱਚ ਉਹਨਾਂ ਦੇ ਕੋਲੇ ਵਾਪਸ ਘਰਾਂ ਨੂੰ ਜਾਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂਗਾ। ਰਾਤ ਦੇ ਸਮੇਂ ਸ਼ਹਿਰ ਦੀ ਸਿਵਲ ਸਿਟੀ ਦੇ ਵਸਨੀਕ ਜਿਹੜੇ ਪ੍ਰਵਾਸੀ ਮਜ਼ਦੂਰ ਸੀ, ਆਪਣੀ ਪਤਨੀ ਤੇ 2 ਬੱਚਿਆਂ ਦੇ ਨਾਲ ਸਾਈਕਲ ਦੇ ਉੱਤੇ ਬਿਹਾਰ ਨੂੰ ਜਿਹੜਾ ਜੀ ਉਹ ਚੱਲ ਪਿਆ। ਲੁਧਿਆਣਾ ਤੋਂ ਆਪੋ ਆਪਣੇ ਪਿੰਡਾਂ ਲਈ ਨਿਕਲੇ ਜਿਹੜੇ ਮਜ਼ਦੂਰ ਨੇ, ਉਹ ਕਹਿੰਦੇ ਆ ਕਿ ਕਈ ਸਾਲਾਂ ਤੋਂ ਇੱਥੇ ਠੇਕੇਦਾਰ ਰਾਹੀਂ ਮਜ਼ਦੂਰੀ ਕਰ ਰਹੇ ਆ। ਇਹ ਮਜ਼ਦੂਰ ਕਹਿੰਦੇ ਆ ਕਿ ਲੋਕਡਾਊਨ ਦੇ ਮੱਦੇਨਜ਼ਰ ਠੇਕੇਦਾਰ ਕੋਲੇ ਉਹਦੇ 10,000 ਰੁਪਏ ਫਸ ਗਏ। ਇੱਕ ਮਜ਼ਦੂਰ ਕਹਿੰਦਾ ਪਹਿਲਾਂ ਕਹਿੰਦਾ ਕਿ ਰੋਟੀ ਮਿਲ ਰਹੀ ਸੀਗੀ, ਪਰ ਹੁਣ ਕੁਝ ਵੀ ਨਹੀਂ ਮਿਲ ਰਿਹਾ। ਮਕਾਨ ਮਾਲਕ ਨੇ ਕਿਰਾਇਆ ਮੰਗਣਾ ਸ਼ੁਰੂ ਕਰਤਾ, ਇਸ ਕਰਕੇ ਉਹ ਸਾਈਕਲ ਦੇ ਉੱਤੇ ਲਖਨਊ ਵੱਲ ਨੂੰ ਜਾ ਰਿਹਾ। ਇੱਕ ਜਿਹੜਾ ਪ੍ਰਵਾਸੀ ਮਜ਼ਦੂਰ ਆ ਉਹ ਕਹਿੰਦਾ ਕਿ ਉਹ ਆਪਣੇ ਘਰ ਲਖਨਊ ਜਾ ਰਿਹਾ। ਲੁਧਿਆਣਾ ਦੇ ਹੈਬੋਵਾਲ ਦੇ ਵਿੱਚ ਉਹ ਰਹਿੰਦਾ, ਉਹ ਕਹਿੰਦਾ ਖਾਣ ਨੂੰ ਕੁਝ ਨਹੀਂ ਮਿਲ ਰਿਹਾ। ਉਹ ਮਜਬੂਰੀ ਦੇ ਵਾਸਤੇ ਸਾਈਕਲ ਲੈ ਕੇ ਲਖਨਊ ਨੂੰ ਜਿਹੜਾ ਜੀ ਉਹ ਨਿਕਲ ਪਿਆ। ਇੱਕ ਸਾਈਕਲ ਦੇ ਉੱਤੇ ਗੋਰਖਪੁਰ ਉੱਤਰ ਪ੍ਰਦੇਸ਼ ਨੂੰ ਜਾ ਰਿਹਾ ਜਿਹੜਾ ਜੀ ਉਹ ਇਹ ਗੱਲ ਕਹਿੰਦਾ ਕਿ 4 ਦਿਨ ਹੋ ਗਏ ਉਹਨੂੰ ਰੋਟੀ ਨਹੀਂ ਮਿਲੀ। ਜੇ ਉਹ ਬਾਹਰ ਵੱਲ ਨੂੰ ਝਾਕਦੇ ਵੀ ਆ ਤੇ ਪੁਲਿਸ ਜਿਹੜੀ ਆ ਜਾਂਦੀ ਤੇ ਉਹਨਾਂ ਨੂੰ ਡੰਡੇ ਮਾਰਦੀ ਆ। ਉਹਨਾਂ ਨੂੰ ਕੋਈ ਜਿਹੜਾ ਜੀ ਰੋਟੀ ਦਾ ਇੰਤਜ਼ਾਮ ਨਹੀਂਗਾ। ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਇਹ ਕਹਿੰਦੇ ਆ ਕਿ ਜਿਹੜੇ ਮਜ਼ਦੂਰ ਨੇ ਜਿਹੜੇ ਪੈਦਲ ਜਾਂ ਹੋਰ ਕਿਸੇ ਤਰੀਕੇ ਨਾਲ ਜਾ ਰਹੇ ਸੀ, ਇਹਨਾਂ ਨੂੰ ਕਹਿੰਦੇ ਕਿ ਲੁਧਿਆਣਾ ਬਾਰਡਰ ਤੋਂ ਸ਼ਰਨਾਰਥੀ ਕੈਂਪਾਂ ਦੇ ਵਿੱਚ ਤਬਦੀਲ ਜਿਹੜਾ ਜੀ ਕਰਤਾ। ਉਹ ਕਹਿੰਦੇ ਕਿ ਉੱਥੇ ਉਹਨਾਂ ਦੇ ਰਾਸ਼ਨ ਦਾ ਇੰਤਜ਼ਾਮ ਜਿਹੜਾ ਉਹ ਕੀਤਾ ਜਾਊਗਾ। ਇਹ ਵੀ ਕਿਹਾ ਕਿ ਸ਼ਹਿਰ ਦੇ ਵਿੱਚ ਕਈ ਸਨਅਤਾਂ ਨੂੰ ਚਾਲੂ ਕਰਨ ਦੀ ਮਨਜ਼ੂਰੀ ਜਿਹੜੀ ਜੀ ਉਹ ਮਿਲ ਗਈ ਹੋਈ ਆ। ਮਨਜ਼ੂਰੀਆਂ ਆਪਣੀ ਜਗ੍ਹਾ ਦੇ ਉੱਤੇ ਨੇ, ਮਜਬੂਰੀਆਂ ਆਪਣੀ ਜਗ੍ਹਾ ਦੇ ਉੱਤੇ ਨੇ। ਇਹ ਕਿਉਂਕਿ ਗੱਲ ਤਾਂ ਇਹ ਹੈ ਨਾ ਜੀ, ਜਦੋਂ ਰੋਟੀ ਨਹੀਂ ਮਿਲ ਰਹੀ, ਜਿਹੜੇ ਦਾਅਵੇ ਨੇ ਉਹ ਬਹੁਤ ਵੱਡੇ ਕੀਤੇ ਜਾ ਰਹੇ ਨੇ ਕਿ ਇੰਤਜ਼ਾਮ ਰੋਟੀ ਦਾ ਜਿਹੜਾ ਹੋ ਰਿਹਾ, ਰਿਐਲਿਟੀ ਜਿਹੜੀ ਇਹ ਆ ਕਿ ਇਹਨਾਂ ਨੂੰ ਰੋਟੀ ਦੇ ਲਾਲੇ ਜਿਹੜੇ ਦੀ ਉਹ ਪਏ ਹੋਏ ਆ। ਇਹ ਮਜ਼ਦੂਰਾਂ ਦੇ ਮਨਾਂ ਦੇ ਵਿੱਚ ਜਿਹੜੀ ਇੱਕ ਗੱਲ ਬੈਠ ਰਹੀ ਆ ਉਹ ਇਹ ਆ ਕਿ ਜੇ ਮਰਨਾ ਹੀ ਆ ਤੇ ਆਪਣੇ ਘਰੇ ਤੇ ਆਪਣੇ ਸੂਬੇ ਦੇ ਵਿੱਚ ਜਾ ਕੇ ਭੁੱਖ ਨਾਲ ਜਿਹੜਾ ਜੀ ਉਹ ਮਰੀਏ। ਰਿਐਲਿਟੀ ਆ ਇਹ। ਪਹਿਲੇ ਕੁਝ ਦਿਨ ਜਿਹੜੇ ਸੀਗੇ ਉਦੋਂ ਸੋਸ਼ਲ ਤੌਰ ਦੇ ਉੱਤੇ ਜੁੜੇ ਲੋਕ ਜਿਹੜੇ ਸੀਗੇ ਜਾਂ ਜਿਹੜੇ ਕੁਝ ਪੁਲਿਸ ਵਾਲਿਆਂ ਦੇ ਸਾਹਮਣੇ ਆਏ ਸੀ ਫੋਟੋਆਂ ਵਗੈਰਾ ਜਾਂ ਵੀਡੀਓਜ਼, ਡਰਾਮੇਬਾਜ਼ੀ ਬਹੁਤੀ, ਉਹ ਮੁੱਕ ਮੁਕਾ ਗਈ। ਹੁਣ ਉਹ ਰੋਟੀ ਵਗੈਰਾ ਇਹਨਾਂ ਨੂੰ ਨਹੀਂ ਮਿਲ ਰਹੀ। ਇਹਨਾਂ ਦੀ ਵੀ ਮਜਬੂਰੀ ਬਣ ਰਹੀ ਆ ਵਾਪਸ। ਬਿਲਕੁਲ ਜੀ, ਅਸਲੀਅਤ ਹੁਣ ਆਈ ਆ। ਅਤੇ ਅੱਗੇ ਗੱਲ ਕਰਦੇ ਹਾਂ, ਲੁਧਿਆਣੇ ਦੇ ਵਿੱਚ ਜਿਹੜੀ ਲੇਡੀ ਆ ਉਹ ਬਿੱਲ ਕਰਕੇ ਫਸੀ ਹੋਈ ਆ ਤੇ ਉਸ ਔਰਤ ਨੂੰ ਅਜੇ ਤੱਕ ਵੀ ਬੰਦੀਆਂ ਵਾਂਗ ਰੱਖਿਆ ਗਿਆ। ਦੇਖੋ, ਇਹਦੇ ਵਿੱਚ ਕੁਝ ਸਵਾਲ ਜਿਹੜੇ ਇਹਨਾਂ ਦੀ ਵੱਡੇ ਉਹ ਖੜੇ ਹੋ ਰਹੇ ਆ। ਇਹ CMC ਹਸਪੀਟਲ ਹੈ, ਬੜਾ ਵੱਡਾ ਹਸਪੀਟਲ ਹੈ, ਸਭ ਨੂੰ ਜਿਹੜਾ ਜੀ ਉਹ ਪਤਾ ਇਹਦੇ ਬਾਰੇ ਦੇ ਵਿੱਚ। ਇੱਥੇ ਇੱਕ ਔਰਤ ਦਾ ਇਲਾਜ ਹੋਣ ਤੋਂ ਬਾਅਦ ਉਹਦੀ ਕਰੋਨਾ ਰਿਪੋਰਟ ਨੈਗੇਟਿਵ ਆਈ, ਪਰ ਉਹ ਲੱਖਾਂ ਰੁਪਏ ਦਾ ਬਿੱਲ ਨਾ ਦੇਣ ਕਰਕੇ ਅਜੇ ਵੀ ਆਪਣੇ ਘਰੇ ਨਹੀਂ ਜਿਹੜਾ ਜੀ ਉਹ ਜਾ ਸਕੀ। ਉਹਨੂੰ CMC ਹਸਪੀਟਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਗਈ ਸੀ, ਪਰ ਇਹ ਕਿਹਾ ਗਿਆ ਵੀ 7 ਲੱਖ ਰੁਪਏ ਦਾ ਬਿੱਲ ਪਹਿਲਾਂ ਧਰ। ਇਹ ਬਿੱਲ ਵੇਖ ਕੇ ਕਰੋਨਾ ਤੋਂ ਤਾਂ ਬਚ ਗਈ ਇਹ, ਪਰ ਉਹਨੂੰ ਦਿਲ ਦਾ ਦੌਰਾ ਪੈਂਦਾ ਬਚਿਆ ਇੱਕ ਕਿਸਮ ਦੇ ਨਾਲ। ਐਡਾ ਵੱਡਾ ਬਿੱਲ 7 ਲੱਖ ਦਾ ਉਹ ਕਿੱਥੋਂ ਜਿਹੜਾ ਜੀ ਉਹ ਦੇਵੇ। ਉਹ ਹਸਪਤਾਲ ਵਾਲੇ ਕਹਿੰਦੇ ਵੀ ਉਹ ਉਨੀ ਦੇਰ ਤੂੰ ਜਾ ਨਹੀਂ ਸਕਦੀ ਜਿੰਨੀ ਦੇਰ ਤੂੰ ਇਹ ਬਿੱਲ ਜਿਹੜਾ ਅਦਾ ਨਹੀਂ ਕਰਦੀ। ਇਹਦੇ 'ਚ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ, ਕਰੋਨਾ ਵਾਇਰਸ ਦੀ ਜਿਹੜਾ ਵਾਇਰਸ ਹੈ ਇਹਦਾ ਇਲਾਜ ਤਾਂ ਕਿਤੇ ਵੀ ਨਹੀਂ ਹੈਗਾ ਜੀ ਅਜੇ ਤੱਕ। ਨਾ ਇਹਦਾ ਕੋਈ ਜਿਹੜਾ ਜੀ ਉਹ ਟੀਕਾ, ਨਾ ਇਹਦੀ ਕੋਈ ਗੋਲੀ, ਨਾ ਇਹਦਾ ਕੋਈ ਕੈਪਸੂਲ। ਤੇ ਫਿਰ 7 ਲੱਖ ਰੁਪਏ ਦਾ ਬਿੱਲ ਇਸ ਪ੍ਰਾਈਵੇਟ ਹਸਪੀਟਲ ਨੇ ਕਿਹੜੀ ਦਵਾਈ ਦਾ ਬਣਾਤਾ। ਜਿਹੜਾ ਬਿੱਲ ਪੈਣਾ ਸ਼ੁਰੂ ਹੁੰਦਾ ਅਸਲ 'ਚ, ਉਹ ਮੈਂ ਮੈਡੀਕਲ ਲਾਈਨ ਵਾਲਿਆਂ ਨਾਲ ਗੱਲ ਕੀਤੀ ਜੀ, ਜਿਹੜੇ ਹਸਪੀਟਲ ਦੇ ਵਿੱਚ ਬਿੱਲ ਉਦੋਂ ਪੈਂਦਾ ਜਦੋਂ ਵੈਂਟੀਲੇਟਰ ਤੇ ਬੰਦਾ ਜਾਂਦਾ। ਇਸ ਔਰਤ ਦੀ ਜਾਣਕਾਰੀ ਜਿਹੜੀ ਹਾਸਲ ਕੀਤੀ, ਵੈਂਟੀਲੇਟਰ ਤੇ ਇੱਕ ਦਿਨ ਵੀ ਨਹੀਂ ਗਈ। ਜਦੋਂ ਉਹ ਵੈਂਟੀਲੇਟਰ ਦੇ ਉੱਤੇ ਨਹੀਂ ਗਈ ਤੇ ਫਿਰ ਕਿਹੜੀ ਦਵਾਈ ਉਹਨੂੰ ਦਿੱਤੀ ਗਈ ਵੀ ਜਿਹਦਾ 7 ਲੱਖ ਰੁਪਈਆ ਬਿੱਲ ਬਣ ਗਿਆ। ਮਹਿਜ਼ ਉਹਨੂੰ ਉੱਥੇ ਰੱਖਣ ਦਾ ਜਿਹੜਾ ਜੀ ਉਹ ਬਿੱਲ 7 ਲੱਖ ਬਣ ਗਿਆ। ਕੁਆਰੰਟਾਈਨ ਕੀਤਾ ਦਾ, ਰੋਟੀ ਪਾਣੀ ਜਿਹੜੀ ਜੀ ਉਹ ਤੁਸੀਂ ਥੋੜੀ ਲਾ ਲਓ। ਜਿਹੜੀ ਇਹ ਔਰਤ ਹੈ, ਬਿਰਧ ਔਰਤ ਹੈ, ਉਹਦੇ ਬਾਕੀ ਜਿਹੜੇ ਪਰਿਵਾਰ ਵਾਲੇ ਨੇ ਉਹ
ਉਹ ਵੀ ਪੋਜ਼ਿਟਿਵ ਪਾਏ ਗਏ ਸੀਗੇ, ਜਿਹਦੇ ਕਰਕੇ ਉਹ ਵੀ ਕੁਆਰੰਟਾਈਨ ਜਿਹੜਾ ਜੀ ਉਹ ਕੀਤੇ ਗਏ ਆ। ਉਹਨਾਂ ਨੂੰ ਇਕਾਂਤਵਾਸ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ। ਉਹਦੇ ਜਿਹੜਾ ਬੇਟਾ ਸੀਗਾ, ਪੁੱਤਰ ਉਹਦਾ ਕਰੋਨਾ ਪੋਜ਼ਿਟਿਵ ਹੋਣ ਕਰਕੇ ਸਿਵਲ ਹਸਪੀਟਲ ਜਲੰਧਰ ਦੇ ਵਿੱਚ ਇਲਾਜ ਜਿਹੜਾ ਜੀ ਉਹ ਚੱਲ ਰਿਹਾ, ਉੱਥੇ ਉਹਨੂੰ ਕੁਆਰੰਟਾਈਨ ਕੀਤਾ ਹੋਇਆ। ਜਲੰਧਰ ਤੋਂ ਕੋਈ ਵੀ ਲੁਧਿਆਣਾ ਨਹੀਂ ਆ ਸਕਦਾ ਜੀ, ਨਾ ਆ ਸਕਿਆ ਕਰਫਿਊ ਦੇ ਵਿੱਚ। ਹੁਣ ਉਹ ਕਿਵੇਂ ਆਉਣ? ਦੂਜੀ ਗੱਲ, ਆਮ ਪਰਿਵਾਰ ਜਿਹੜਾ ਜੀ ਉਹ 7 ਲੱਖ ਰੁਪਈਆ ਕਿੱਥੋਂ ਜਿਹੜਾ ਜੀ ਉਹ ਇਕੱਠਾ ਕਰੇ ਇੱਕਦਮ? ਸਰਕਾਰੀ ਹਦਾਇਤਾਂ ਦੇ ਮੁਤਾਬਕ ਹਸਪਤਾਲ ਦੇ ਜਿਹੜੀਆਂ ਸਰਕਾਰੀ ਹਦਾਇਤਾਂ ਆਈਆਂ, ਕਹਿੰਦੇ ਜੀ ਬਿੱਲ ਘਟਾ ਕੇ ਹੁਣ 3,60,000 ਰੁਪਈਏ ਕਰਤਾ ਜੀ। ਪਹਿਲੀ ਤਾਂ ਗੱਲ, 7 ਲੱਖ ਪਹਿਲਾਂ ਤੁਸੀਂ ਮੰਗ ਰਹੇ ਹੋ, ਫਿਰ ਤੁਸੀਂ 3,60,000 ਕਰਤਾ ਜੀ। ਅੱਧੀ ਛੋਟ ਕਿਉਂ ਦੇਤੀ ਜੀ? ਇਹਦਾ ਮਤਲਬ ਇਹ ਕਿਹਾ ਜਾ ਸਕਦਾ ਨਾ ਕਿ ਪਹਿਲਾਂ ਹੀ ਤੁਸੀਂ ਇੰਨਾ ਜਿਹੜਾ ਜੀ ਉਹ ਬਣਾ ਦਿੱਤਾ ਸੀਗਾ। ਜਿਹੜਾ ਸਰਕਾਰੀ ਪ੍ਰਸ਼ਾਸਨ ਹੈ, ਜਿਹੜੇ ਉੱਥੋਂ ਦੇ ਹੈਗੇ ਨੇ ਜੀ ਸਿਹਤ ਵਿਭਾਗ ਦੇ ਮੁਖੀ, ਉਹ ਇਹ ਕਹਿੰਦੇ ਕਿ ਇਹ ਔਰਤ ਦੇ ਪਰਿਵਾਰ ਨੇ ਆਪ ਚੁਣਿਆ ਕਿ ਉਹਨਾਂ ਨੇ ਪ੍ਰਾਈਵੇਟ ਹਸਪੀਟਲ ਤੋਂ ਜਿਹੜਾ ਜੀ ਉਹ ਇਲਾਜ ਕਰਾਉਣਾ। ਇਸ ਕਰਕੇ ਉਹ ਕਹਿੰਦੇ ਕਿ ਅਸੀਂ ਤਾਂ ਭੇਜਿਆ ਨਹੀਂ, ਕਹਿੰਦੇ ਜੇ ਅਸੀਂ ਰੈਫਰ ਕੀਤਾ ਹੋਵੇ ਤੇ ਫਿਰ ਅਸੀਂ ਬਿੱਲ ਦੇ ਉੱਤੇ ਗੱਲ ਕਰ ਸਕਦੇ। ਉਹਨੇ ਆਪ ਪਿਕ ਕੀਤਾ ਤੇ ਉਹ ਹੁਣ ਬਿੱਲ ਜਿਹੜਾ ਜੀ ਉਹ ਆਪ ਉਹਦੇ ਵਾਸਤੇ ਉਹ ਜ਼ਿੰਮੇਵਾਰ ਹੈ। ਇਸ ਕਰਕੇ ਅਸੀਂ ਕਹਿੰਦੇ ਇਹਦੇ ਵਿੱਚ ਕੋਈ ਦਖਲ ਜਿਹੜਾ ਉਹ ਨਹੀਂ ਦੇਣਾ। ਉਹ ਸਵਾਲ ਇਹ ਆ ਕਿ ਕੀ ਗੁਨਾਹ ਕਰ ਲਿਆ ਉਸ ਔਰਤ ਨੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਹੋ ਕੇ? ਕੋਈ ਗੁਨਾਹ ਤਾਂ ਨਹੀਂ। ਔਰ ਮਹਾਂਮਾਰੀ ਦੇ ਵਿੱਚ ਜਿਹੜਾ ਇਹ ਇਸ ਤਰ੍ਹਾਂ ਦੀ ਠੱਗੀ ਜਿਹੜੀ ਜੀ ਉਹ ਹੋਣੀ, ਇਹ ਆਪਣੇ ਆਪ ਦੇ ਵਿੱਚ ਬੜੇ ਸਾਰੇ ਸਵਾਲ ਜਿਹੜੇ ਜੀ ਉਹ ਖੜੇ ਕਰ ਰਿਹਾ, ਜਿਹੜੇ ਸਵਾਲ ਪਿਛਲੇ ਕਈ ਸਾਲਾਂ ਤੋਂ ਆਪਾਂ ਖੜੇ ਜਿਹੜਾ ਜੀ ਉਹ ਕਰਦੇ ਰਹੇ ਆ। ਲੋਕ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਕੰਨ ਨਹੀਂ ਸੀ ਜਿਹੜਾ ਜੀ ਉਹ ਧਰਦੇ, ਅੱਗੋਂ ਵੀ ਧਰਨਗੇ ਜਾਂ ਨਹੀਂ, ਉਹ ਬਾਅਦ ਵਾਲੀਆਂ ਜਿਹੜੀਆਂ ਜੀ ਉਹ ਗੱਲਾਂ ਨੇ ਕਿ ਕਿਵੇਂ ਲੋਕਾਂ ਨੂੰ ਲੁੱਟ ਕੇ ਦਿਓ ਕੱਦ ਬਿਲਡਿੰਗਾਂ ਇਹਨਾਂ ਨੇ ਖੜੀਆਂ ਕਰ ਲਈਆਂ। ਜੇ ਮੁਸੀਬਤ ਪਈ ਤਾਂ ਪਿੱਠ ਵਿਖਾ ਕੇ ਜਿਹੜਾ ਜੀ ਉਹ ਇਹਨਾਂ ਨੇ ਭੱਜਣਾ ਸ਼ੁਰੂ ਕਰ ਦਿੱਤਾ ਜੀ। ਉਹਦਾ ਮੁੰਡਾ ਕਹਿੰਦਾ ਜੀ ਮੈਂ ਤਾਂ ਆਪ ICU ਦੇ ਵਿੱਚ ਜਿਹੜਾ ਜੀ ਉਹ ਭਰਤੀ ਆ, ਮੈਂ ਕਿਵੇਂ ਆਵਾਂ ਜਲੰਧਰ ਤੇ ਇੰਨੇ ਪੈਸੇ ਮੈਂ ਕਿੱਥੋਂ ਜਿਹੜੇ ਜੀ ਉਹ ਇਕੱਠੇ ਕਰਕੇ ਦੇਵਾਂ? ਉਹ ਕਹਿੰਦਾ ਕਿ ਸਰਕਾਰ ਨੂੰ ਇਹ ਬਿੱਲ ਜਿਹੜਾ ਜੀ ਉਹ ਭੇਜ ਦਿਓ। ਜਿਹੜਾ ਇਹਨਾਂ ਜਿਹੜਾ ਜੀ ਜਿਹੜੇ ਹਿਊਮਨ ਰਾਈਟਸ ਦੇ ਵਾਸਤੇ ਲੜਨ ਵਾਲੇ ਲੋਕ ਨੇ, ਉਹ ਇਹ ਕਹਿੰਦੇ ਆ ਕਿ ਜਿਹੜੇ ਇਉਂ ਕਿਸੇ ਨੂੰ ਬੰਦੀ ਬਣਾ ਕੇ ਨਹੀਂ ਰੱਖਿਆ ਜਾ ਸਕਦਾ ਜੀ। ਜੇ ਬਿੱਲ ਵੱਡਾ ਹੈ, ਜਿਹੜਾ ਹਸਪੀਟਲ ਵਾਲੇ ਆ ਉਹ ਕੁਛ ਇਹ ਕਰਨ ਕਿ ਹਾਂ ਠੀਕ ਹੈ, ਬਾਅਦ ਦੇ ਵਿੱਚ ਜਿਹੜਾ ਹੋ ਸਕਦਾ ਜੇ ਉਹ ਔਰਤ ਜਿਹੜੀ ਦੁਬਾਰਾ ਬਿਮਾਰ ਹੋ ਜਾਂਦੀ ਹੈ ਤੇ ਫਿਰ ਉਹਦਾ ਜ਼ਿੰਮੇਵਾਰ ਜਿਹੜਾ ਜੀ ਕੌਣ ਹੋਊਗਾ? ਮੈਂ ਤਾਂ ਇਹ ਲਿਖਿਆ ਸੀਗਾ ਵੀ ਜੇ ਭੁੱਖ ਨਿਕਲਦੀ ਆ ਤੇ ਇਹਨਾਂ ਦੇ ਜਿਹੜਾ ਜੀ ਲੈ ਲੈਂਦੇ ਆ ਅਕਾਊਂਟ ਨੰਬਰ ਤੇ 1-1 ਰੁਪਈਆ ਉਹਦੇ ਵਿੱਚ ਪਾਈਏ। ਕਮ ਸੇ ਕਮ 3.5 ਲੱਖ ਬੰਦਾ ਜਿਹੜਾ ਜੀ ਫਿਰ ਉਹਦੇ ਵਿੱਚ 1-1 ਰੁਪਈਆ ਪਾਵੇ ਤੇ ਸ਼ਾਇਦ ਹੋ ਸਕਦਾ ਜੀ ਮਾੜੀ ਮੋਟੀ ਕੋਈ ਸੰਗ ਆ। ਬਿਲਕੁਲ ਤੇ ਅੱਗੇ ਗੱਲ ਕਰਦੇ ਆ ਹਜ਼ੂਰ ਸਾਹਿਬ ਦੇ ਵਿੱਚ ਜੋ ਫਸੇ ਹੋਏ ਆ ਉਹਨਾਂ ਦੀ, ਤੇ ਉੱਥੋਂ ਤੁਰਨਗੇ ਅੱਜ, ਪਰ ਸਿਹਰਾ ਕਿਹਦੇ ਵੱਜੂਗਾ? ਬਸ ਰੌਲਾ ਕਲਗੀ ਦਾ ਜੀ ਸਾਰਾ, ਕਿਉਂਕਿ ਜੇ ਕਲਗੀ ਦਾ ਰੌਲਾ ਨਾ ਹੁੰਦਾ ਤੇ ਪਹਿਲਾਂ ਆ ਜਾਂਦੇ। ਜਦੋਂ ਹੁਣ ਪਰਮਿਸ਼ਨ ਜਿਹੜੀ ਜੀ ਮਿਲੀ ਹੈ, ਐਕਚੁਅਲੀ ਇਹਦੇ ਵਿੱਚ ਵੀ ਸਮੱਸਿਆ ਉਹੀ ਹੈ ਕਿ ਕਈ ਰਾਜ ਪੈਂਦੇ ਆ। ਇਹ ਤੁਰ ਕੇ ਵੀ ਤੁਰੇ ਸੀਗੇ ਇੱਕ ਵਾਰੀ, ਇੰਤਜ਼ਾਮ ਵਗੈਰਾ ਕਰਕੇ ਵੀ ਉੱਥੋਂ ਵਹੀਕਲ ਦਾ ਵੀ ਤੁਰੇ ਸੀਗੇ, ਪਰ ਮੱਧ ਪ੍ਰਦੇਸ਼ ਦੇ ਸਰਹੱਦ ਦੇ ਉੱਤੇ ਜਦੋਂ ਆਏ ਤਾਂ ਉੱਥੋਂ ਮੋੜ ਦਿੱਤਾ ਗਿਆ ਕਿਉਂਕਿ ਸਰਹੱਦਾਂ ਸੀਲ ਨੇ ਸਾਰੇ ਸੂਬਿਆਂ ਦੀਆਂ। ਇੱਕ ਤੋਂ ਦੂਜੇ ਸੂਬੇ ਦੇ ਵਿੱਚ ਐਂਟਰ ਨਹੀਂ ਕੀਤਾ ਜਾ ਸਕਦਾ ਅਨਲੈਸ ਤੁਹਾਡੇ ਕੋਲੇ ਉਹਦੀ ਸਪੈਸ਼ਲ ਪਰਮਿਸ਼ਨ ਜਿਹੜੀ ਆ ਉਹ ਨਾ ਹੋਵੇ ਕਿ ਕਿਉਂ ਤੁਸੀਂ ਇਸ ਸਰਹੱਦ ਨੂੰ ਕ੍ਰਾਸ ਕਰਨਾ ਚਾਹੁੰਦੇ ਹੋ। ਉੱਥੇ ਹਜ਼ੂਰ ਸਾਹਿਬ ਜਿਹੜਾ ਜੀ ਜਿਹੜੀਆਂ ਸਰਾਵਾਂ ਨੇ ਉਹਦੇ ਵਿੱਚ ਇਹਨਾਂ ਨੂੰ ਰਹਿਣ ਸਹਿਣ ਦੀ ਤਾਂ ਕੋਈ ਸਮੱਸਿਆ ਨਹੀਂ ਕਿਸੇ ਕਿਸਮ ਦੀ ਆਈ, ਨਾ ਉੱਥੇ ਕੁਛ ਕਿਉਂਕਿ ਲੰਗਰ ਹੈ ਗੁਰਦੁਆਰੇ ਦਾ, ਉੱਥੇ ਖਾਣ ਦੀ ਕੋਈ ਸਮੱਸਿਆ ਨਹੀਂ ਆਈ। ਪਰ ਕਿਉਂਕਿ ਇੰਨਾ ਸਮਾਂ ਆਪਣੇ ਪਰਿਵਾਰਾਂ ਤੋਂ ਦੂਰ ਨੇ, ਵਾਢੀਆਂ ਦਾ ਸੀਜ਼ਨ ਹੈ, ਬਹੁਤੇ ਜਿਹੜੇ ਜੀ ਉਹ ਕਿਸਾਨਾਂ ਦੇ ਪਰਿਵਾਰਾਂ ਦੇ ਨਾਲ ਨੇ, ਔਰ ਵਾਢੀਆਂ ਦੇ ਸੀਜ਼ਨ ਦੇ ਵਿੱਚ ਹਰ ਘਰ ਦੇ ਮੈਂਬਰ ਦਾ ਇੱਕ ਰੋਲ ਹੁੰਦਾ, ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦਾ। ਇਹ ਉਹਦੇ ਵਿੱਚ ਵੀ ਜਿਹੜਾ ਜੀ ਉਹ ਆਉਣਾ ਚਾਹੁੰਦੇ ਨੇ, ਰੌਲਾ ਰੱਪਾ ਪੈਂਦਾ ਰਿਹਾ। ਹੁਣ ਜਿਹੜੀ ਹੈ ਜੀ ਮੁੱਖ ਮੰਤਰੀ ਹੋਰਾਂ ਨੇ ਗੱਲ ਕੀਤੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਹੋਰਾਂ ਦੇ ਨਾਲ, ਔਰ ਉਹਨਾਂ ਨੂੰ ਇਹ ਗੱਲ ਕਹੀ ਕਿ ਇਹਨਾਂ ਨੂੰ ਸਪੈਸ਼ਲ ਪਰਮਿਟ ਜਿਹੜੇ ਜੀ ਉਹ ਦਿੱਤੇ ਜਾਣ, ਤੇ ਮੁੱਖ ਮੰਤਰੀ ਨੇ ਇਹ ਵੀ ਗੱਲ ਕਹੀ ਕਿ ਲਿਆਉਣ ਦਾ ਇੰਤਜ਼ਾਮ ਅਸੀਂ ਕਰਵਾ ਦਾਂਗੇ। ਜਿਹੜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਪੈਸ਼ਲ ਪਰਮਿਟ ਤਾਂ ਦੇ ਦਾਂਗੇ, ਪਰ ਕਿਉਂਕਿ ਇਹਦੇ ਵਿੱਚ ਕਈ ਰਾਜ ਹੋਰ ਪੈਂਦੇ ਆ, ਮਹਾਰਾਸ਼ਟਰ ਨਹੀਂ ਰੋਕੂਗਾ, ਉਹ ਰੋਕਣਗੇ। ਇਸ ਕਰਕੇ ਜੇ ਗ੍ਰਹਿ ਮੰਤਰਾਲਾ ਕੇਂਦਰ ਦਾ ਉਹ ਇਹਦੀ ਪਰਮਿਸ਼ਨ ਦੇ ਦੇ ਤੇ ਫਿਰ ਸਾਡਾ ਜਿਹੜਾ ਜਾਰੀ ਕੀਤਾ ਹੋਇਆ ਪਰਮਿਟ ਸਾਰੇ ਰਾਜਾਂ ਦੇ ਵਿੱਚ ਚੱਲ ਪੂਗਾ। ਮੁੱਖ ਮੰਤਰੀ ਹੋਰਾਂ ਨੇ ਚਿੱਠੀ ਜਿਹੜੀ ਹੈ ਜੀ ਉਹ ਗ੍ਰਹਿ ਮੰਤਰੀ ਨੂੰ ਲਿਖੀ, ਔਰ ਗ੍ਰਹਿ ਮੰਤਰੀ ਤੋਂ ਪ੍ਰਵਾਨਗੀ ਜਿਹੜੀ ਮਿਲ ਗਈ। 2000 ਬੰਦਾ ਇਹ ਅੱਜ ਜਿਹੜਾ ਜੀ ਉਹ ਘਰ ਵਾਪਸੀ ਕਰੂਗਾ। ਵਿਸ਼ੇਸ਼ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ। ਪੰਜਾਬ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਇਹ ਬੱਸਾਂ ਦਾ ਖਰਚਾ ਜਿਹੜਾ ਜੀ ਉਹ ਚੱਲੂਗੀ। ਉਧਰੋਂ ਵਾਰ ਸ਼ੁਰੂ ਹੋ ਗਈ ਜੀ ਕ੍ਰੈਡਿਟ ਦੀ, ਕਿ ਕ੍ਰੈਡਿਟ ਇਹਦਾ ਕਿਹਨੂੰ ਮਿਲੂਗਾ?
ਹਰਸਿਮਰਤ ਕੌਰ ਬਾਦਲ ਹੋਰੀ ਕਹਿੰਦੇ ਇਹ ਤਾਂ ਮੈਂ ਕਰਾਇਆ, ਮੈਂ ਤਾਂ ਇੰਨੇ ਦਿਨਾਂ ਤੋਂ ਟਵੀਟ ਕਰ ਰਹੀ ਸੀ, ਟਵੀਟਾਂ ਦੇ ਕਰਕੇ ਹੋਇਆ। ਮੁੱਖ ਮੰਤਰੀ ਹੋਰਾਂ ਦੇ ਦਫ਼ਤਰ ਦੇ ਵੱਲੋਂ ਜਿਹੜੀ ਊਧਵ ਠਾਕਰੇ ਹੋਰਾਂ ਦੇ ਨਾਲ ਗੱਲ ਕਰਦਿਆਂ ਦੀ ਵੀਡੀਓ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਦੀ ਉਹ ਅਪਲੋਡ ਕਰਤੀ ਗਈ ਵੀ ਆਹ ਦੇਖੋ ਸਾਰਾ ਕੁਝ ਕਰਾਇਆ ਤਾਂ ਅਸੀਂ, ਤੁਸੀਂ ਕ੍ਰੈਡਿਟ ਕਿੱਧਰੋਂ ਜਿਹੜਾ ਜੀ ਇਹਦਾ ਲੈ ਰਹੇ ਹੋ। ਇੱਥੇ ਅਕਾਲੀ ਦਲ ਦੇ ਇੱਕ MLA ਨੇ NK ਸ਼ਰਮਾ, ਉਹਨਾਂ ਨੇ ਨਵਾਂ ਜਿਹੜਾ ਜੀ ਉਹ ਕੱਚ ਮੂੰਗਲੀ ਕੱਢ ਮਾਰੀ। ਉਹ ਕਹਿੰਦੇ ਜੀ ਜਿਹੜੇ ਇੱਥੇ ਚੀਫ ਸੈਕਟਰੀ ਨੇ ਪੰਜਾਬ ਦੇ, ਉਹ ਤੇ ਮਹਾਰਾਸ਼ਟਰ ਦੇ ਚੀਫ ਸੈਕਟਰੀ ਬੈਚਮੇਟ ਨੇ, ਇਹਨਾਂ ਦੋਨਾਂ ਨੇ ਰਲ ਕੇ ਇਹ ਸਾਜ਼ਿਸ਼ ਘੜੀ ਵੀ ਇਹਦਾ ਕ੍ਰੈਡਿਟ ਕਿਤੇ ਹਰਸਿਮਰਤ ਕੌਰ ਬਾਦਲ ਨਾ ਲੈ ਜੇ। ਇਸ ਕਰਕੇ ਇਹਦਾ ਕ੍ਰੈਡਿਟ ਜਿਹੜਾ ਜੀ ਉਹ ਸਰਕਾਰ ਨੂੰ ਤੇ ਮੁੱਖ ਮੰਤਰੀ ਨੂੰ ਜਿਹੜਾ ਜੀ ਉਹ ਦਵਾਇਆ ਗਿਆ। ਇਹ ਤਾਂ ਹਾਲਾਤ ਜਿਹੜੇ ਜੀ ਸਿਆਸੀ ਲੋਕਾਂ ਨੇ ਬਣਾਏ ਹੋਏ ਨੇ ਵੀ ਕਿਸੇ ਨੂੰ ਕਿਸੇ ਦੀ ਪਈ ਹੋਈ ਆ, ਲੋਕਾਂ ਨੂੰ ਆਪਣੀ ਜਾਨ ਦੇ ਖੌਅ ਬਣੇ ਹੋਏ ਆ। ਤੇ ਇੱਥੇ ਜਿਹੜਾ ਜੀ ਉਹ ਬਿਆਨ ਛੱਡ ਕੇ ਟਵੀਟ ਕਰਕੇ ਸਮਝ ਨਹੀਂ ਆ ਰਹੀ ਵੀ ਕਿਹੜੀ ਦੁਨੀਆ ਦੇ ਵਿੱਚ ਇਹ ਸਿਆਸੀ ਲੋਕ ਵਸਦੇ ਆ ਜੀ। ਇਹਨਾਂ ਦੋਹਾਂ ਦਾ ਹੀ ਪਤਾ ਆ ਕਿ ਇਹ ਕਿਸ ਤਰ੍ਹਾਂ ਯੂ ਟਰਨ ਮਾਰਦੇ ਆ ਤੇ ਕਿੰਨੇ ਇਹ ਲੋਕਾਂ ਦੇ ਹੱਕ ਵਿੱਚ ਹੈਗੇ ਆ। ਤੇ ਅਖੀਰ ਦੇ ਵਿੱਚ ਗੱਲ ਕਰਦੇ ਆ, NRI ਸੀਟਾਂ ਹੁੰਦੀਆਂ ਸੀਗੀਆਂ ਮੈਡੀਕਲ ਐਜੂਕੇਸ਼ਨ ਦੀਆਂ, ਤੇ ਬਹੁਤ ਸਾਰੇ ਬੱਚੇ ਬਾਹਰੋਂ ਵੀ ਜਾਂਦੇ ਹੁੰਦੇ ਸੀਗੇ, ਪਰ ਹੁਣ ਕਹਿੰਦੇ NRI ਨੇ ਮੂੰਹ ਮੋੜ ਲਿਆ ਇਸ ਐਜੂਕੇਸ਼ਨ ਤੋਂ, ਤਾਂ ਸਭ ਸੀਟਾਂ ਹੀ ਖਾਲੀ ਪਈਆਂ। ਬਿਲਕੁਲ ਜੀ, ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵੱਲੋਂ ਜਿਹੜੀ ਪੋਸਟ ਗ੍ਰੈਜੂਏਟ ਸਬਜੈਕਟ ਦੇ ਨਾਲ ਕੀਤੀ ਜਾਂਦੀ ਕਾਉਂਸਲਿੰਗ ਦੇ ਵਿੱਚ ਸਿਰਫ 7 ਸਟੂਡੈਂਟ ਦਾਖਲੇ ਵਾਸਤੇ ਅੱਗੇ ਆਏ ਆ। NRI ਕੋਟੇ ਦੀਆਂ 47 ਸੀਟਾਂ ਰਾਖਵੀਆਂ ਨੇ, ਜਿਨ੍ਹਾਂ ਦੇ ਵਿੱਚ MD ਕੋਰਸ ਦੇ ਵਾਸਤੇ 36 ਸੀਟਾਂ, MDS ਦੇ ਵਾਸਤੇ 11 ਸੀਟਾਂ ਰੱਖੀਆਂ ਗਈਆਂ ਨੇ। ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਜੀ ਮੁਤਾਬਕ ਇਹਨਾਂ ਕੋਰਸਾਂ ਦੀ ਪੜ੍ਹਾਈ ਮਹਿੰਗੀ ਆ, ਜਿਹਦੇ ਕਰਕੇ ਇਹਨਾਂ ਕੋਰਸਾਂ ਲਈ ਸਟੂਡੈਂਟ ਹੁਣ ਇਸ ਪੜ੍ਹਾਈ ਤੋਂ ਲਾਂਭੇ ਹੋਣ ਲੱਗ ਪਏ ਆ। MD ਕੋਰਸ ਦੇ ਵਾਸਤੇ ਯੂਨੀਵਰਸਿਟੀ ਨੇ $1,25,000 ਫੀਸ ਜਿਹੜੀ ਹੈ ਜੀ ਉਹ ਰੱਖੀ ਆ, ਜਿਹੜੀ ਕਿ ਭਾਰਤੀ ਕਰੰਸੀ ਦੇ ਮੁਤਾਬਕ 96 ਲੱਖ ਰੁਪਈਆ ਬਣਦੀ ਆ। MDS ਦੀ ਪੜ੍ਹਾਈ ਦੇ ਵਾਸਤੇ 70 ਲੱਖ ਰੁਪਈਏ ਫੀਸ ਰੱਖੀ ਗਈ ਆ। ਮੈਡੀਕਲ ਸਿੱਖਿਆ ਮਹਿੰਗੀ ਹੋਣ ਕਰਕੇ ਇਸ ਵਾਰੀ 40 ਸੀਟਾਂ ਲਈ ਵੀ ਕਿਸੇ ਉਮੀਦਵਾਰ ਨੇ ਦਾਖਲੇ ਵਾਸਤੇ ਅਰਜ਼ੀ ਨਹੀਂ ਦਿੱਤੀ। ਬਾਬਾ ਫਰੀਦ ਯੂਨੀਵਰਸਿਟੀ ਤੇ ਪੰਜਾਬ ਦੇ ਮੈਡੀਕਲ ਕਾਲਜ ਤੇ ਡੈਂਟਲ ਕਾਲਜਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਣ ਵਾਲਾ ਜੀ ਕੰਢੇ ਤੇ ਦਿਸ ਰਿਹਾ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਹੜੇ ਨੇ ਉਹ ਇਹ ਕਹਿੰਦੇ ਆ ਕਿ ਟਿਊਸ਼ਨ ਫੀਸ ਤੋਂ ਇਲਾਵਾ ਸਟੂਡੈਂਟਸ ਨੂੰ ਹੋਰ ਕਈ ਤਰ੍ਹਾਂ ਦੇ ਖਰਚੇ ਝੱਲਣੇ ਪੈ ਰਹੇ ਆ, ਜਿਹਦੇ ਕਰਕੇ ਇਹ ਪੜ੍ਹਾਈ ਬਹੁਤ ਮਹਿੰਗੀ ਹੋ ਰਹੀ ਆ। ਯੂਨੀਵਰਸਿਟੀ ਦੇ ਸੂਤਰਾਂ ਦੇ ਮੁਤਾਬਕ ਵਿਦਿਆਰਥੀਆਂ ਤੋਂ MDS ਤੇ MS ਦੇ ਵਾਸਤੇ 70 ਲੱਖ ਰੁਪਏ ਫੀਸ ਲਈ ਜਾਂਦੀ ਆ। ਇਹ ਅਜੇ ਰਿਆਇਤ ਦਰਾਂ ਦੇ ਉੱਤੇ ਆ, ਔਰ ਜਿਹੜਾ ਨਿੱਜੀ ਕਾਲਜ ਪ੍ਰਾਈਵੇਟ ਜਿਹੜੇ ਕਾਲਜ ਨੇ ਉਹਨਾਂ ਦੇ ਮੁਕਾਬਲਾ ਹੋਣ ਦੀ ਸਥਿਤੀ ਦੇ ਵਿੱਚ ਇਹ ਸੀਟਾਂ ਹੋਰ ਮਹਿੰਗੀਆਂ ਜਿਹੜੀਆਂ ਉਹ ਕਰ ਸਕਦੇ ਆ। ਬਾਬਾ ਫਰੀਦ ਯੂਨੀਵਰਸਿਟੀ ਦੇ ਵੱਲੋਂ ਆਨਲਾਈਨ ਕਾਉਂਸਲਿੰਗ ਜਿਹੜੀ ਸ਼ੁਰੂ ਕੀਤੀ ਗਈ ਆ, ਜਿਹਦੇ 'ਚ 29 ਅਪ੍ਰੈਲ ਨੂੰ ਇਹਦਾ ਕਾਉਂਸਲਿੰਗ ਦਾ ਨਤੀਜਾ ਜਿਹੜਾ ਉਹ ਆਉਣਾ, ਔਰ ਯੂਨੀਵਰਸਿਟੀ ਨੇ ਦੇਸ਼ ਤੇ NRI ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਇਸ ਕਾਉਂਸਲਿੰਗ ਦੇ ਵਿੱਚ ਹਿੱਸਾ ਲੈਣ ਲਈ ਸੱਦਾ ਭੇਜਿਆ, ਜਿਹਨੂੰ ਪ੍ਰਵਾਸੀ ਪੰਜਾਬੀਆਂ ਨੇ ਕੋਈ ਹੁੰਗਾਰਾ ਨਹੀਂ ਦਿੱਤਾ, ਭਰਵਾਂ ਹੁੰਗਾਰਾ ਨਹੀਂ ਦਿੱਤਾ। ਪੰਜਾਬ ਦੇ 8 ਡੈਂਟਲ ਕਾਲਜਾਂ ਦੇ ਵਿੱਚ 11 ਸੀਟਾਂ ਲਈ ਇੱਕ ਵੀ ਸਟੂਡੈਂਟ ਦਾਖਲੇ ਦੇ ਵਾਸਤੇ ਨਹੀਂ ਆਇਆ ਜੀ, ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜਾ ਕਰ ਰਿਹਾ, ਜਿਹੜੇ ਆਪਾਂ ਮੈਡੀਕਲ ਖੇਤਰ ਦੇ ਵਾਸਤੇ ਜਿਹੜੇ ਜੀ ਉਹ ਸਵਾਲਾਂ ਦੇ ਨਾਲ 2-4 ਹੋ ਰਹੇ ਆ। ਜਿੰਨੇ ਦਿਨਾਂ ਤੋਂ ਤੁਹਾਨੂੰ ਜਿਹੜੀ ਜੀ ਉਹ ਜਾਣਕਾਰੀ ਦੇ ਰਹੇ ਹਾਂ ਕਿ ਕਿਵੇਂ ਮੈਡੀਕਲ ਲਾਈਨ ਦਾ ਬੇੜਾ ਜਿਹੜਾ ਸੀ ਉਹ ਗਰਕ ਕੀਤਾ ਗਿਆ ਪੰਜਾਬ ਦਾ। ਇਹ ਉਹਦਾ ਇੱਕ ਪੱਖ ਹੈ ਜੀ, ਕਿਉਂਕਿ ਇਹ ਨਹੀਂ ਹੈਗਾ ਕਿ ਇੱਥੇ ਪੰਜਾਬ ਦੇ ਵਿੱਚ ਜਿਹੜੇ ਹੁਸ਼ਿਆਰ ਵਿਦਿਆਰਥੀ ਨਹੀਂ ਹੈਗੇ। ਤੁਸੀਂ ਆਮ ਘਰਾਂ ਦੇ ਬੱਚਿਆਂ ਨੂੰ ਚੁੱਕੋ ਜੀ, ਜਿਨ੍ਹਾਂ ਨੂੰ ਤੁਸੀਂ ਡਾਕਟਰ ਬਣਾ ਕੇ ਤੁਸੀਂ ਉਹਦੇ ਤੇ ਕੰਡੀਸ਼ਨ ਲਾ ਸਕਦੇ ਹੋ ਕਿ ਜਦੋਂ ਤੁਸੀਂ ਇਹਨੂੰ ਕਲੀਅਰ ਕਰ ਲੈਂਦੇ ਹੋ, ਇੰਨਾ ਸਮਾਂ ਤੁਹਾਨੂੰ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਲਾਉਣਾ ਪਊਗਾ। ਕੋਈ ਪਾਲਿਸੀ ਤਾਂ ਹੋਵੇ। ਇੱਕ ਪਾਸੇ ਉਪ ਚੇਅਰਮੈਨ, ਸੀਨੀਅਰ ਉਪ ਚੇਅਰਮੈਨ ਜਿਹੜੇ ਨੇ 10 ਕਰੋੜ ਰੁਪਏ ਦਾ ਖਰਚਾ ਉਹਦਾ ਸਾਲਾਨਾ ਪਵਾ ਲਿਆ ਜੀ ਰਾਜਨੀਤਿਕਾਂ ਦਾ। ਇੱਥੇ ਤੁਸੀਂ ਸਟੂਡੈਂਟ ਜਿਹੜੇ ਨੇ ਉਹਨਾਂ ਤੋਂ ਤੁਸੀਂ 70 ਲੱਖ ਰੁਪਏ ਦੀ ਫੀਸ ਜਿਹੜੀ ਹੈ ਜੀ ਉਹ ਲੈ ਰਹੇ ਹੋ। ਉਹ 10 ਕਰੋੜ ਦੇ ਨਾਲ ਜੇ 70 ਲੱਖ ਇੱਕ ਦੀ ਫੀਸ ਹੈ, ਤੁਸੀਂ 15 ਡਾਕਟਰ ਪੈਦਾ ਕਰ ਸਕਦੇ ਹੋ ਜੀ। 15 ਡਾਕਟਰ ਥੋੜੇ ਨਹੀਂ ਹੁੰਦੇ ਜੀ। 15 ਡਾਕਟਰ ਮਤਲਬ ਕਿ 15 ਵੱਡੇ ਕਸਬੇ ਤੁਸੀਂ ਇੱਕ ਕਿਸਮ ਦੇ ਨਾਲ ਕਵਰ ਕਰ ਸਕਦੇ ਹੋ, ਪਰ ਉਹਦੇ ਵਾਸਤੇ ਨੀਤ ਤੇ ਫਿਰ ਨੀਤੀ ਦੀ ਜਿਹੜੀ ਹੁੰਦੀ ਹੈ, ਨਾ ਨੀਤ ਹੈ ਨਾ ਨੀਤੀ। ਬਿਲਕੁਲ ਜੀ, ਤਾਂ ਫਿਕਰ ਵਾਲੀ ਗੱਲ ਹੈ ਕਿ ਲੋਕਾਂ ਦਾ ਇਲਾਜ ਕੌਣ ਕਰੂਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।